ਉਹਦੇ ਨਾਲ ਪਿੰਡ ਲੱਗਦਾ ਸੀ ਮਕੌੜੀ ਤੇ ਹਾਫਿਜ਼ ਸਈਦ ਦਾ ਪਿੰਡ ਦੁਗਰੀ। ਅੱਛਾ ਦੁਗੜੀ। ਹਾਂ ਅੱਛਾ ਅੱਛਾ। ਫਿਰ ਉੱਥੇ ਕਾਜ਼ੇ ਆਜ਼ਮ ਦੇਖਿਆ ਤੁਸੀਂ? ਹਾਂਜੀ। ਅੱਛਾ। ਤੇ ਫਾਤਮਾ ਜਨਾਹ ਦੇਖੀ। ਅੱਛਾ। ਉਹਨਾਂ ਦੋਵਾਂ ਭੈਣ ਭਰਾਵਾਂ ਸਾਡੇ ਕੰਪ ਦਾ ਮੈਨਾ ਕੀਤਾ। ਅੱਛਾ। ਉਹਨਾਂ ਇੱਕ ਮੈਨਾ ਕੀਤਾ, ਤਕਰੀਰ ਕੀਤੀ ਉਹਨਾਂ ਕਿ ਕੋਈ ਫਿਕਰ ਨਾ ਕਰੋ, ਸਭ ਕੁਝ ਮਿਲੇਗਾ। ਮਿਲਣਾ ਕਿਸੇ ਸਾਨੂੰ ਇੱਕ ਮੰਜੀ ਵੀ ਮਿਲੀ ਜੀ। ਮੇਰੇ ਦੋ ਭਰਾ ਮਰ ਗਏ। ਕਿੱਥੇ? ਹੈਂ ਕੰਪ 'ਚ। ਕੰਪ 'ਚ ਹਾਂ ਜੀ। ਇੱਕ ਸਾਡਾ ਫੁੱਫੀ ਦਾ ਪੁੱਤਰ ਸੀ ਇੱਥੇ ਹੀ। ਉਹ 5 ਭਰਾ ਸਨ। ਅੱਛਾ। ਮਾਂ ਬਾਪ ਵੀ ਉਹਨਾਂ ਦੇ, ਉਹ ਵੀ ਉੱਥੇ ਹੀ ਮਰੇ। ਉਸੇ ਅੰਦਰ ਵੱਢ ਕੇ ਹੋਣੀਆਂ। ਉਹਨੇ ਸ਼ੇਖਾਂ ਨੇ ਨਾ ਆਖਿਆ ਵੀ ਇੱਕ ਲਾਸ਼ ਨਾ ਰਹਿਣ ਦਿਓ ਉੱਥੇ। ਦਰਿਆ ਕੋਲੇ ਨਾਲ ਰੋਪੜ ਦਾ ਦਰਿਆ ਵਗਦਾ ਸੀ। ਰੋਪੜ ਤੋਂ 2 ਮੀਲ ਸਾਰਾ ਆਇਆ ਸੀ। ਅੱਛਾ। ਜਿੱਥੇ ਜੰਗ ਹੋਈ, ਲੜਾਈ ਹੋਈ। ਉਹ ਫਿਰ ਵੀ ਉਹਨੇ ਕਿਹਾ ਵੀ ਗੱਡੇ ਜੋੜ ਲਓ, ਜਿਸ ਤਰ੍ਹਾਂ ਵੀ ਜਾ ਸਕਦਾ ਨਾ। ਜਦੋਂ ਮੌਕਾ ਆ ਜੇ ਨਹੀਂ ਉਹਨਾਂ ਵੇਖਿਆ ਲਾਸ਼ ਨਾ ਇੱਕ ਵੀ ਰਹਿ ਉੱਥੇ। ਸਹੀ। ਉਹ ਫਿਰ ਇਹਨਾਂ ਮੁਸਲਮਾਨਾਂ ਨੇ ਸਾਰਿਆਂ ਨੇ ਗੁੱਜਰਾਂ ਦੇ ਪਿੰਡ ਜ਼ਿਆਦਾ ਉੱਥੇ। ਹਾਂਜੀ। ਗੱਡੇ ਜੋੜ ਲਏ, ਕਿਸੇ ਨੇ ਕੁਛ ਦਰਿਆ ਦੇ ਸੁੱਟੀ ਗਏ। ਅੱਛਾ ਅੱਛਾ ਅੱਛਾ। ਰੋੜਤੀਆਂ ਲਾਸ਼ਾਂ ਸਾਰੀਆਂ ਹੀ ਰੋੜ ਦਿੱਤੀਆਂ। ਅੱਛਾ। ਫੋਕਾ ਹੀ ਫੈਲ ਕੱਚੀ ਜੀ ਬਦੌਂਗ ਸੀ, ਉਹਦਾ ਕੀਤਾ ਆਉਂਦੀ। ਹਾਂਜੀ। ਤੇ ਉਹ ਜਿਹੜੇ 5-4 ਬੰਦੇ ਸਨ ਕੋਈ ਨੇੜੇ ਉਹ ਆ ਗਏ ਜੀ। ਉਦੋਂ ਸਾਡੇ ਕੋਲ ਬਣਾਏ ਸਨ ਸਾਰਿਆਂ ਨੇ ਛਬੀਆਂ, ਗੰਡਾਸੀਆਂ, ਕੁਹਾੜੀਆਂ, ਇਹੀ ਹਥਿਆਰ ਸਨ। ਹਾਂਜੀ। ਤੇ ਰਫਲ ਦੇ ਕਿਸੇ ਬੰਦੇ ਕੋਲ ਸੀ। ਹਾਂਜੀ ਹਾਂਜੀ। ਲਓ ਜੀ, ਉਹ ਜਿਸ ਵੇਲੇ ਉਹਨੇ ਫੌਲ ਕਰਿਆ ਨਾ, ਆ ਗਏ ਬੰਦੇ ਆਪਣਾ ਕੁਹਾੜੀਆਂ ਛੋੜੀਆਂ ਲੈ ਗਏ। ਉਹ ਫਿਰ ਲੜਾਈ ਸ਼ੁਰੂ ਹੋ ਗਈ ਉੱਥੇ। ਹਾਂ, ਉਹਨਾਂ ਕੋਲ ਵੀ ਦੂਜਿਆਂ ਕੋਲ ਸਾਰਿਆਂ ਕੋਲ ਉਹੀ ਸਨ, ਤਲਵਾਰਾਂ, ਕੋਈ ਕੁਹਾੜੀਆਂ, ਕੋਈ ਗੰਡਾਸੀਆਂ। ਹਾਂਜੀ। ਲਓ ਜੀ, ਉਹ ਸ਼ੁਰੂ ਹੋ ਗਏ ਤੇ 7 ਬੰਦੇ ਉਹਨਾਂ ਦੇ ਮਾਰੇ। ਤੁਹਾਡੇ ਬੰਦਿਆਂ ਨੇ? ਹਾਂ ਜੀ। ਅੱਛਾ। 5-7 ਬੰਦਿਆਂ ਨੇ। ਅੱਛਾ। ਹਾਂ। ਤੇ ਫਿਰ ਉਹ ਆਏ ਸਨ, ਜਿਹੜੀ ਰਿਆਸਤ ਦੀ ਮਿਲਟਰੀ ਸੀ ਨਾ, ਹਾਂਜੀ, ਉਹਦੇ ਨਾਲ ਮਿਲ ਕੇ ਆਏ ਸਨ। ਅੱਛਾ। ਹਾਂ ਤੇ ਗੱਡੀ 'ਚ ਬਿਠਾ ਲਿਆ, ਡੱਬੇ 'ਚ। ਅੱਛਾ। ਆਪਣੇ ਬੱਚਿਆਂ ਨੂੰ ਲੈਣ ਚਲੇ ਗਿਆ। ਹੁਣ ਜਦ ਮੁੜ ਕੇ ਆਏ ਤੇ ਉਹ ਡੱਬਾ ਹੀ ਭੁੱਲ ਗਿਆ। ਅੱਛਾ। ਉਹ ਮਾਈ ਦਾ ਕੋਈ ਪਤਾ ਨਹੀਂ, ਮੁੜ ਕੇ ਲੱਗਿਆ ਨਾ ਕਿੱਥੇ ਮਰੀ ਏ, ਕਿੱਥੇ ਕੀ ਹੋਇਆ। ਅੱਜ ਤੱਕ ਦਾਦੀ ਦਾ ਸਾਡੀ ਪਤਾ ਸਕੀ ਦਾਦੀ। ਓਏ ਓਏ। अस्सलाम वालेकुम बाबा जी। वालेकुम सलाम रहमतुल्लाह। की हाल चाल है ਤੁਹਾਡਾ? शुक्र अल्लाह ਦਾ ਜੀ। ठीक ठाक हो? ठीक ठाक है इंशाल्लाह। ਬਜ਼ੁਰਗੋ, ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲੋਂ। हाँ जी ਅੱਜ दसो, 47 ਤੋਂ ਪਹਿਲੋਂ ਦੀਆਂ। पूछो जी। ਸਭ ਨੂੰ ਪਹਿਲੇ ਆਪਣਾ ਨਾਮ ਦੱਸਣਾ। अच्छा जी, ਹਾਂਜੀ दसा ना। ਹਾਂਜੀ। नाम मेरा अल्लाह दाद। ਅੱਲਾ ਦਾਦ। हाँ जी। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? अली शेर। ਤੇ ਦਾਦਾ ਜੀ ਦਾ? दादा जी दा मलूक। ਮਲੂਕ। परदादे दा मुगला। ਮਾਸ਼ਾਅੱਲਾ ਜੀ ਮਾਸ਼ਾਅੱਲਾ। ਕਿਹੜੀ ਬਰਾਦਰੀ ਆਪਣੀ? गुजर बरादरी। ਕਿਹੜੀ ਗੋਤ? गोद मूनन। ਮੂਨਨ। ਸਹੀ ਹੋ ਗਿਆ। ਤੁਹਾਡੀ ਤਾਂ ਮਾਸ਼ਾਅੱਲਾ ਬੜੀ ਲੰਬੀ ਚੌੜੀ ਰਿਸ਼ਤੇਦਾਰੀ ਹੈ ਹਾਫਿਜ਼ ਸਈਦ ਹੋਣਾ ਨਾਲ ਵੀ। हाँ जी बिल्कुल। ਇਹ ਹੈ ਵੀ ਗੁਆਂਢ ਸੀ ਸਾਡੇ ਪਿੰਡ। ਅੱਛਾ। ਆਉਣ ਜਾਣ ਸੀ। ਹਾਫਿਜ਼ ਨਾਲ ਪਿੰਡ ਸੀ ਉਹਦੇ। ਉਹ ਪੜ੍ਹਦੇ ਵੀ ਹੁੰਦੇ ਸਾਂ ਅਸੀਂ ਮਸਜਿਦ 'ਚ। ਅੱਛਾ। ਹਾਂ। ਅੱਛਾ, ਉਹਨਾਂ ਦੇ ਵਾਲਦ ਸਾਹਿਬ ਕੋ ਪੜ੍ਹਦੇ ਸੀ? ਹੈ ਉਹਨਾਂ ਦੇ ਵਾਲਦ ਸਾਹਿਬ ਕੋ ਪੜ੍ਹਦੇ ਸੀ? ਜਿਹੜਾ ਸੀ ਨਾ ਸਾਡੇ ਨਾਲ, ਇਹਨਾਂ ਦੇ ਪਿੰਡ ਨਾਲ ਦੇ ਪਿੰਡ ਦੇ ਦਾ ਹਾਫਿਜ਼ ਸੀ ਸਾਡੇ। ਹਾਫਿਜ਼ ਹਾਂਜੀ। ਹਾਫਿਜ਼ ਅਬਦੁਲ ਹਲੀਮ। ਅੱਛਾ, ਅਬਦੁਲ ਹਲੀਮ। ਅਬਦੁਲ ਹਲੀਮ ਜੀ ਹਾਫਿਜ਼ ਮਕੌੜੀ ਪਿੰਡ ਸੀ, ਮਕੌੜੀ ਅੱਛਾ। ਉਹਦਾ। ਉਹਨਾਂ ਦਾ? ਹਾਂ, ਸਾਡੀ ਮਸਜਿਦ ਵਿੱਚ ਉਹ ਇਮਾਮ ਸੀ। ਅੱਛਾ। ਮਸਜਿਦ ਇਮਾਮ ਸੀ, ਇਮਾਮ ਮਸਜਿਦ। ਅੱਛਾ 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 ਅੱਛਾ। ਹਾਂ ਜੀ। ਤੁਹਾਡਾ ਕਿਹੜਾ ਪਿੰਡ ਸੀ? ਕੀ ਨਾਂ ਸੀ ਉਹਦਾ? ਸਾਹੋ ਮਾਜਰਾ। ਸਾਹੂ ਮਾਜਰਾ। ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਪਿੰਡ ਲੱਗਦਾ ਸੀ ਮਕੌੜੀ ਤੇ ਹਾਫਿਜ਼ ਸਈਦ ਦਾ ਪਿੰਡ ਦੁਗਰੀ। ਅੱਛਾ, ਦੁਗੜੀ। ਹਾਂ। ਅੱਛਾ। ਅੱਛਾ। ਅੱਗੇ
ਅਹਿਮਦਪੁਰ। ਅੱਛਾ ਫਿਰ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਣਾ ਵੀ ਰੋਪੜ ਸੀ ਨਾ ਸਾਡੀ ਤਹਿਸੀਲ, ਅੱਛਾ ਹੁਣ ਤੇ ਜ਼ਿਲ੍ਹਾ ਬਣ ਗਿਆ ਵਾ ਹਾਂਜੀ ਰੋਪੜ। ਤਹਿਸੀਲ ਰੋਪੜ ਦੇ ਵਿੱਚ ਸਾਡੇ 12 ਪਿੰਡ ਸਨ ਗੁੱਜਰਾਂ ਦੇ। 12 ਪਿੰਡ 12 ਪਿੰਡ ਸਾਨੂੰ ਆਉਂਦੇ ਸਨ 12। 12 ਹਾਂ ਅੱਛਾ ਬਾਹਰੇ ਦੇ ਲੋਕ ਵੀ 12 ਪਿੰਡ ਰੋਪੜ ਤੋਂ ਲਾ ਕੇ ਨਾ ਹਾਂਜੀ ਨਾਲਾਗੜ੍ਹ ਰਿਆਸਤ ਦਾ ਬਾਰਡਰ ਤੱਕ। ਅੱਛਾ ਰਿਆਸਤ ਨਾਲਾਗੜ੍ਹ ਸੀ ਹਾਂਜੀ ਉਹ ਸਾਡਾ ਪਿੰਡ ਬਾਰਡਰ ਤੇ ਸੀ, ਅੱਛਾ 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 ਰਿਆਸਤ ਦੇ ਯਾਨੀ ਉਦੋਂ ਕੋਈ ਨਹੀਂ ਸੀ ਐਡੀ ਬਾਰਡਰ ਬੂਡਰ ਐਵੇਂ ਸੀ ਉੱਥੇ ਕਿਹੜੇ ਇੱਕ ਅੱਧਾ ਸਫਾਈ ਹੁੰਦਾ ਸੀ ਹਾਂ ਮੋਟਰ ਦੇ ਸੜਕ ਤੇ, ਅੱਛਾ ਬਾਕੀ ਹੋਰ ਖੁੱਲ੍ਹਾ ਹੀ ਸੀ ਕੰਮ। ਸਹੀ ਹੋ ਗਿਆ। ਅੰਗਰੇਜ਼ੀ ਦੌਰ ਸੀ। ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਪਿੰਡ ਹਾਂਜੀ ਦੇਖੋ ਜੀ ਦੁਗਰੀ 'ਚ ਵੀ ਸਾਹੋ ਮਾਜਰੇ ਜੀ ਪੂਰੀ ਬਰਾਦਰੀ ਗੁਜਰ ਸੀ। ਇੱਕ ਘਰ ਸੀ ਚਿਮਿਆਰਾਂ ਦਾ, ਅੱਛਾ ਉਹ ਜੁੱਤੀਆਂ ਜੱਤੀਆਂ ਜਿਹੜਾ ਗੰਢਦੇ ਸਨ ਨਾ ਹਾਂਜੀ ਤੇ ਮੋਇਆ ਡੰਗਰ ਡੁੰਗਰ ਚੁੱਕ ਜਾਣਾ, ਅੱਛਾ ਇੱਕ ਘਰ ਸੀ। ਸਹੀ ਹੋ ਗਿਆ। ਘਰ ਕੱਚੇ ਸੀ ਕਿ ਪੱਕੇ ਸੀ? ਘਰ ਜਿਹੜੇ ਸੀ ਨਾ ਸਾਡੇ ਹਾਂਜੀ ਬਰਾਂਡੇ ਸਨ ਇਸ ਤਰ੍ਹਾਂ ਹੀ। ਸਾਡੇ ਪਿਓ ਜਿਹੜੇ ਸਨ 4 ਭਰਾ ਸਨ, ਅੱਛਾ 4 ਭਰਾਵਾਂ ਦੇ ਨਾ ਇੱਕੋ ਲਾਈਨ ਵਿੱਚ ਨਾ ਹਾਂਜੀ ਇਸ ਤਰ੍ਹਾਂ ਜਿਵੇਂ ਆਹ ਬਰਾਂਡਾ ਹੈ ਹਾਂਜੀ ਐਸੇ ਤਰ੍ਹਾਂ ਬਰਾਂਡੇ ਸਨ ਤੇ ਪਿੱਛੇ ਬਾਬਾ ਕੋਠੜੀਆਂ ਸਨ, ਅੱਛਾ 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 ਬਾਬਾ ਜਗ੍ਹਾ ਸੀ। ਹੂੰ ਉਹ ਫਿਰ ਆਹ ਜਿਹੜੀ ਨੇ ਅੱਗੇ ਹਾਂਜੀ ਇਹ ਜਿਹੜੇ ਪੱਕੇ ਸਨ ਅੱਗਾ ਅੱਛਾ ਤੇ ਇਹ ਜਿਹੜੀਆਂ ਹੁੰਦੀਆਂ ਲਟੈਣਾ ਪਈਆਂ, ਅੱਛਾ ਅੱਛਾ ਲਟੈਣਾ ਹੂੰ ਆ ਜਿਹੜੇ ਹੁਣ ਤੇ ਗੱਲ ਆ ਪੈਂਦੇ ਨਾ ਲੈਂਟਰ, ਹਾਂਜੀ ਉਦੋਂ ਲੈਂਟਰ ਲੂੰਟਰ ਕੋਈ ਨਹੀਂ ਸੀ। ਉਦੋਂ ਲਟੈਣਾ ਹੁੰਦੀਆਂ ਲਟੈਣਾ ਐਡੇ ਏਡੀਆਂ ਮੋਟੀਆਂ, ਸਹੀ ਕਿੱਕਰ ਦੀ ਜਾਂ ਟਾਹਲੀ ਦੀ, ਹਾਂਜੀ ਬਾਗੀ ਲੱਕੜੀ ਹੁੰਦੀ ਸੀ ਆਮ। ਸਹੀ ਹੋ ਗਿਆ। ਬਹੁਤ ਜੰਗਲ ਸੀ ਸਾਡੇ, ਲੱਕੜ ਬਹੁਤ ਹੁੰਦੀ ਸੀ। ਹੂੰ ਅੱਛਾ ਅੱਗੇ ਪਿੰਡ ਆ ਗਿਆ ਮਕੌੜੀ। ਅੱਛਾ ਮਕੌੜੀ ਸਾਰੀ ਬਰਾਦਰੀ ਸਾਡੀ ਗੁਜਰੀ। ਅੱਛਾ ਗੁੱਜਰ ਹੀ ਸਨ। ਹਾਂਜੀ ਅੱਗੇ ਆ ਗਿਆ ਦੁਗਰੀ, ਹੂੰ ਉਹਦੇ 'ਚ ਵੀ ਬਰਾਦਰੀ ਸਾਰੀ ਗੁੱਜਰ ਸੀ। ਇੱਕ ਘਰ ਖੱਤਰੀਆਂ ਦਾ ਸੀ। ਅੱਛਾ ਅੱਛਾ ਉਸ ਤੋਂ ਅੱਗੇ ਅਹਿਮਦਪੁਰ ਹੂੰ ਤੇ ਇੱਕ ਧਰੋ, ਅੱਛਾ ਮਰਸਾਲੀ, ਸਹੀ। ਡੰਗੋਲੀ, ਇਹ ਸਾਰੇ ਗੁੱਜਰਾਂ ਦੇ ਪਿੰਡ ਸਨ? ਸਾਰੇ ਗੁਜਰਾਂ ਦੇ ਪਿੰਡ ਵਿੱਚ ਚਮਿਆਰ ਕੋ ਹੈ ਸਨ ਘਰ, ਇੱਕ ਇੱਕ ਦੋ ਦੋ। ਸਿੱਖ ਕੋਈ ਨਹੀਂ ਸੀ? ਨਾ ਸਿੱਖ ਕੋਈ ਨਹੀਂ ਸੀ ਸਾਡੇ ਪਿੰਡਾਂ ਜਿੰਨਾ ਸਿੱਖ ਕੋਈ ਨਹੀਂ। ਹਿੰਦੂਆਂ ਦਾ ਪਿੰਡ ਹੈਗਾ ਸੀ ਕੋਈ? ਹੈਗਾ ਤਾਂ ਇੱਕ ਪਿੰਡ ਹੈ ਸੀ ਹਿੰਦੂਆਂ ਦਾ ਸਾਡੇ ਬਿਲਕੁਲ ਸਾਡੇ ਨਾਲ ਹੀ ਬਸੀਮਾ ਲੱਗਦਾ ਸੀ ਉਹਦਾ, ਵੀ ਕਿਉਂ ਹਾਂ ਵੀ ਕਿਉਂ ਉੱਥੇ ਸੀ ਹੁਣ ਉਹ ਸੈਣੀ। ਅੱਛਾ ਸੈਣੀ ਹਿੰਦੂ। ਹਾਂ ਉਹ ਜਿਵੇਂ ਸਾਡੇ ਇਸੇ ਰਾਈ ਮਹਿਰ ਨਹੀਂ ਹਾਂਜੀ ਹਾਂਜੀ ਸਬਜ਼ੀ ਸੁਬਜੀ ਲਾਉਂਦੇ ਤੇ ਹਾਂਜੀ ਤੇ ਉਹ ਵੀ ਇਹ ਰਾਈਆਂ ਚੋਂ ਹੀ ਸਨ ਸਮਝੋ, ਉਹਨਾਂ ਨੂੰ ਕਹਿੰਦੇ ਸੀ ਸੈਣੀ। ਉਹ ਹਿੰਦੂ ਨੇ? ਹਿੰਦੂਆਂ ਦਾ ਪਿੰਡ ਸੀ ਉਹ ਪੂਰਾ। ਹੂੰ ਫਿਰ ਅਗਾ ਨਾਲ ਭਰਾ ਦੂਜੇ ਪਾਸੇ ਘਨੌਲਾ ਸੀ, ਅੱਛਾ ਉਹ ਵੀ ਸਿੱਖਾਂ ਦਾ ਸੀ। ਸਹੀ 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 ਹਜਾ ਘਨੌਲੀ ਸੀ। ਮਾਸ਼ਾਅੱਲਾ ਤੁਹਾਨੂੰ ਤਾਂ ਸਾਰਾ ਕੁਝ ਹੀ ਯਾਦ ਆ। ਬੜਾ ਕੁਛ ਯਾਦ ਹੈ ਜੀ, ਪਿੰਡ ਦੇ ਪੂਰੀ ਵਿੱਚ- ਪੂਰੀ ਫਿਲਮ ਹੈ ਜੀ। ਅੱਛਾ ਸਕੂਲ ਹੈਗਾ ਸੀ? ਹੈ ਸਕੂਲ? ਨਾ ਜੀ ਸਕੂਲ ਸੀ ਘਨੌਲੀ। ਘਨੌਲੀ। ਹਾਂ ਪੜਨ ਜਾਂਦੇ ਰਹੇ ਹੋ? 2 ਮੀਲ ਦੇ 3 ਮੀਲ ਦੇ। ਪੜਦੇ ਰਹੇ ਹੋ? ਹਾਂ ਪੜ੍ਹੇ ਆ ਬਸ ਐਵੇਂ ਥੋੜ੍ਹੇ ਜਿਹੀ, ਥੋੜ੍ਹੇ ਜਿਹੇ ਮਤਲਬ ਇਹ ਪਹਿਲਾਂ ਆਪਣੀ ਮਸਜਿਦ 'ਚ ਪੜ੍ਹਦੇ ਰਹੇ। ਅੱਛਾ ਇੱਕ ਇਸਲਾਮ ਦੀ ਕਿਤਾਬ ਹੁੰਦੀ ਸੀ, ਹੂੰ ਉਹ ਪੜ੍ਹਦੇ ਉਰਦੂ 'ਚ, ਅੱਛਾ ਉਹ ਪੜ੍ਹਦੇ ਰਹੇ। ਸਹੀ। ਫਿਰ ਉਹ ਫਿਰ ਜਾਨੋ ਜਾੜੇ ਪੈ ਗਏ। ਅਜੇ ਪਹਿਲੀ ਜਮਾਤ ਹੀ ਹਾਂ ਅੱਛਾ ਤਾਂ ਜਾੜੇ ਪੈ ਗਏ। ਅੱਛਾ ਸਕੂਲ 1-2 ਦਿਨ ਹੀ ਜਾਂਦੇ ਰਹੇ ਹੋ ਬਸ? ਨਹੀਂ ਸਕੂਲ ਗਏ ਨਹੀਂ ਮੈਂ। ਅੱਛਾ ਗਏ ਨਹੀਂ? ਮਸਜਿਦ 'ਚ ਸਕੂਲ ਇੱਥੇ ਆ ਕੇ ਗਏ ਆ। ਅੱਛਾ ਇੱਥੇ ਆ ਗਏ। ਸਹੀ ਹੋ ਗਿਆ। ਜ਼ਮੀਨ ਉੱਥੇ ਵੀ ਇੱਕ ਜਮਾਤ ਹੀ ਪੜ੍ਹੀ ਹੈ। ਹੂੰ ਪੜ੍ਹ ਮੈਂ ਸਭ ਕੁਝ ਲੈਂਦਾ ਹਾਂ, ਪੰਜਾਬੀ, ਅੱਛਾ ਉਰਦੂ, ਪਟਵਾਰੀ ਦੇ ਕਾਗਜ਼ ਅੱਛਾ 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 ਹੁਣ ਵੀ ਪੜ੍ਹ ਲੈਂਦਾ ਹਾਂ। ਹੁਣ ਤਾਂ ਸਹੀ। ਨਜ਼ਰ ਨਹੀਂ ਨਾ। ਸਹੀ ਹੋ ਗਿਆ। ਪੰਜਾਬੀ ਪੜ੍ਹ ਲੈਂਦਾ, ਕਿਤਾਬ ਯੂਸਫ ਅਲੈਹਿਸਲਾਮ ਦੀ ਪੜ੍ਹ ਲਈ ਸੀ, ਸਹੀ ਹੋ ਗਿਆ। ਹੀਰ ਵਾਰਿਸ ਸ਼ਾਹ ਦੀ ਪੜ੍ਹ ਲਈ ਸੀ, ਮਾਸ਼ਾਅੱਲਾ ਜੀ, ਹੋਰ ਆ ਕਿਸੇ ਕਿਤਾਬਾਂ ਜਿਹੜੀਆਂ ਉਦੋਂ ਰਿਵਾਜ ਜਿਹੜਾ ਹੁੰਦਾ ਸੀ। ਅੱਛਾ ਹਾਜੀ ਸਾਹਿਬ ਇਹ ਦੱਸੋ ਹੂੰ ਜਿਹੜਾ ਤੁਹਾਡਾ ਪਿੰਡ ਸੀ ਹਾਂ ਜੀ ਉਹਦੇ ਵਿੱਚ ਜ਼ਮੀਨ ਕਿੰਨੀ ਕੁ ਸੀ ਗੁੱਜਰਾਂ ਦੀ? ਇਹ ਰਕਬਾ ਹਾਂਜੀ ਰਕਬਾ ਹੁਣ ਤੁਹਾਡਾ? ਇਹਦੇ ਪਿੰਡ ਦੇ 4 ਲੰਬੜਦਾਰ ਸਨ। ਕਿਹੜੇ ਕੀ ਨਾਂ ਸੀ ਲੰਬੜਦਾਰਾਂ ਦੇ? ਲੰਬੜਦਾਰ ਦਾ ਨਾਂ ਸੀ ਇੱਕ ਦਾ ਗੁਲਾਮ ਨਬੀ, ਹਾਂਜੀ
ਅੱਛਾ ਇੱਕ ਤੇ ਵਿਚਾਰਾ ਹੁਣ ਲੰਬੜਦਾਰੀ ਉਹ ਆਪ ਤੇ ਉਹਦੇ ਹਾਲਾਤ ਕੋਈ ਨਹੀਂ ਸੀ ਹਾਂਜੀ ਹੈ। ਹੁਣ ਮੌਲਵੀ ਆਂਦੇ ਸਨ ਸਾਨੂੰ ਤੇ ਉਦੋਂ ਦੇ ਅੱਛਾ ਮੌਲਵੀ ਉਹ ਇੱਥੇ ਮੁਲਤਾਨ ਪੜ੍ਹ ਕੇ ਗਿਆ ਸੀ, ਅੱਛਾ ਅੱਛਾ ਉਹ ਵੀ ਲੰਬੜਦਾਰ ਸੀ। ਸਹੀ। ਤੇ ਇੱਕ ਆਪਣਾ ਇਹਨਾਂ ਚੋਂ ਸੀ ਲਾਦੀਆਂ ਚੋਂ ਨੂਰ ਮੁਹੰਮਦ। ਅੱਛਾ ਅੱਛਾ ਇੱਕ ਦੂਜਾ ਬਾਤ ਸਾਡੇ ਬਾਤ ਸਨ 5। ਹੁਣ ਜੇ ਤੁਸੀਂ ਨਕਸ਼ਾ ਵਿਖਾਓ ਤੇ ਮੈਂ ਤੁਹਾਨੂੰ ਦੱਸਾਂ ਕੀ ਸਨ? ਬਾਸ ਆਂਦੇ ਨੇ ਜਿਵੇਂ 5 ਜਿਵੇਂ ਥੋੜੀ ਦੂਰ ਤੇ ਨਾ ਬਾਦੀਆਂ ਸਨ। ਬਸਤੀਆਂ ਬਾਦੀਆਂ ਸੀ। ਛੋੜ 5 ਬਸਤੀਆਂ, ਅੱਛਾ ਅੱਛਾ ਮੋਜਾ ਇੱਕੋ ਹੀ ਸੀ। ਅੱਛਾ ਮੋਜ਼ਾ ਇੱਕੋ ਹੀ ਸੀ। ਮੋਜਾ ਇੱਕੋ ਹੀ ਸੀ। ਸਹੀ ਹੋ ਗਿਆ। ਹਾਂ। ਉਹਦੇ ਡੇਰੇ ਬਣੇ ਸੀ। ਹੈ ਡੇਰੇ ਬਣੇ ਸੀ। ਆ ਡੇਰੇ ਸਮਝ ਲਓ, ਹਾਂਜੀ ਵੱਖਰੇ ਵੱਖਰੇ। ਕਿਸੇ ਜ਼ਮਾਨੇ 'ਚ ਡੇਰੇ ਹੋਣੇ ਹੋਈ ਤੇ ਪਿੰਡ ਬਣੇ ਸਨ। ਅੱਛਾ 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 ਅੱਛਾ। ਹਾਂ ਤੇ ਜਿਹੜਾ ਹਾਫਿਜ਼ ਸਈਦ ਦਾ ਪਿੰਡ ਸੀ ਹਾਂਜੀ, ਉੱਥੇ ਜਾਂਦੇ ਰਹੇ ਹੋ ਤੁਸੀਂ? ਉੱਥੇ ਮੈਂ ਨਹੀਂ ਜੀ ਗਿਆ, ਅੱਛਾ ਝੂਠ ਨਹੀਂ ਮਾਰਨਾ। ਉੱਥੇ ਨਹੀਂ ਗਿਆ। ਮਕੌੜੀ ਇਹ ਨਾਲ ਜਿੱਥੇ ਹਾਫਿਜ਼ ਅਲੀਮ ਸੀ ਨਾ, ਹਾਂਜੀ ਉਹ ਪੜ੍ਹਾਉਂਦਾ ਹੁੰਦਾ ਸੀ, ਸਾਡੇ ਇਮਾਮ ਮਸਜਿਦ ਸੀ ਅੱਛਾ ਮਕੌੜੀ ਦਾ। ਅੱਛਾ ਇੱਕ 2 ਵਾਰੀ ਦੀ ਬਹੁਤ ਤਕਰੀਰ ਸੁਣੀ ਹੈ ਅਬਦੁਲ ਕਾਦਰ ਰੋਪੜੀ, ਅੱਛਾ ਉਹਦੀ ਤਕਰੀਰਾਂ ਵੀ ਸੁਣੀਆਂ। ਸਹੀ। ਅਬਦੁਲ ਕਾਦਰ ਰੋਪੜੀ ਸੁਣਿਆ ਜੀ? ਹਾਂਜੀ ਹਾਂਜੀ ਹੈ ਉਹਨਾਂ ਦੇ ਸ਼ਾਗਿਰਦ ਨੇ ਸਾਰੇ। ਅੱਛਾ ਹਾਫਿਜ਼ ਸਈਦ ਹੋ ਰਹੀ ਸਹੀ 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 ਸਹੀ। ਇੱਥੇ ਲਾਹੌਰ ਫਤਵਾ ਉਹਦਾ ਹੀ ਚੱਲਦਾ ਸੀ। ਤੇ ਅੱਛਾ ਬਜ਼ੁਰਗੋ ਜ਼ਮੀਨ ਦੇ ਵਿੱਚ ਕੀ ਕੁਛ ਉਗਦਾ ਸੀ? ਜ਼ਮੀਨ ਹੀ ਸਾਡੀ ਚੁੱਕਦਾ ਸੀ ਜਨਾਬ, ਕਪਾਹ, ਹੂੰ ਮਕਈ, ਹੂੰ ਬਾਜਰਾ ਤੇ ਕਮਾਦ। ਅੱਛਾ ਅੱਛਾ ਹੋਰ ਆਪਣਾ ਆ ਮੁੰਜੀ ਨਹੀਂ ਸੀ ਲੱਗਦੀ, ਅੱਛਾ ਮੁੰਜੀ ਨਹੀਂ ਸੀ ਲੱਗਦੀ। ਹੋਰ ਸਭ ਕੁਝ ਹੀ ਹੋ ਜਾਂਦਾ ਸੀ। ਸਹੀ ਹੋ ਗਿਆ। ਆ ਚਣੇ ਬੜੇ ਹੁੰਦੇ ਸਨ ਜ਼ਮੀਨ ਹੀ 'ਚ ਪੱਥਰ ਹੀ ਛੋਟਾ ਪੱਥਰ ਸੀ, ਅੱਛਾ 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 ਅੱਛਾ। ਚਣੇ ਬੜੇ ਹੁੰਦੇ ਸਨ। ਖੂਹ ਤੇ ਨਹੀਂ ਹੋਣੇ? ਹੈਂ ਖੂਹ ਹੈਗੇ ਸਨ? ਖੂਹ ਖੂਹ, ਹਾਂ ਖੂਹ ਹੈ ਸਨ। ਖੂਹ ਹੁਣ ਲੱਗੇ ਸਨ, ਅੱਛਾ ਹੁਣ ਅਜੇ ਲੱਗੇ ਸਨ। ਜਦੋਂ ਨਿਕਲਣ ਲੱਗੇ ਨਾ ਉਦੋਂ 1-2 ਲੱਗੇ ਨੇ, ਤੇ ਸਾਰੇ ਲੋਕੀ ਤਿਆਰ ਸਨ ਲਾਉਣ ਨੂੰ, ਜਾੜੇ ਪੈ ਗਏ। ਤੁਹਾਡਾ ਪੈਲੀਆਂ ਜਿਹੜੀ ਸੀ ਜ਼ਮੀਨ ਜਾਂ ਹਾਂ ਖੂਹ ਹਾਂ, ਕਿਹੜੇ ਬੰਨੇ ਸੀ? ਸਾਡੀ ਜ਼ਮੀਨ 4 ਸਵੇਰੇ ਸੀ ਪਿੰਡ ਦੇ। ਅੱਛਾ 4 ਸਪੇਰੇ। ਕਿੰਨੀ ਜ਼ਮੀਨ ਸੀ ਆਪਣੀ? ਹਾਂ ਜ਼ਮੀਨ ਸੀ ਜਨਾਬ ਸਾਡੀ ਉੱਥੇ ਸੀ ਕੱਚਿਆਂ ਦਾ ਹਾਂਜੀ ਵਿਗਾ 500 ਵਿਗਾ ਜ਼ਮੀਨ ਸੀ ਸਾਡੀ। ਤੁਹਾਡੀ? ਸਹੀ ਹੋ ਗਿਆ। ਇੱਥੇ ਦੇ 4 ਕਨਾਲ ਨੂੰ ਵਿਗਾ ਆਉਂਦੇ ਨਾ, ਉੱਥੇ 2 ਕਨਾਲਾਂ ਦਾ ਉੱਥੇ ਵਿਗਾ ਸੀ। 2 ਕਨਾਲਾਂ ਦਾ ਵਿਗਾ ਸੀ। ਸਹੀ ਹੋ ਗਿਆ ਸਹੀ ਹੋ ਗਿਆ। ਤਾਂ ਜ਼ਮੀਨ ਦਾ ਹੁਣ ਤੁਸੀਂ ਹਿਸਾਬ ਲਾ ਲਓ ਕਿੰਨੀ ਲਾਂਤੀ ਜ਼ਮੀਨ ਸੀ ਫਿਰ। ਹੈ। ਚੰਗੀ ਜ਼ਮੀਨ ਸੀ ਮਾਸ਼ਾਅੱਲਾ। ਹਾਂ ਇੱਥੇ ਆ ਕੇ ਸਾਨੂੰ ਮੁਰੱਬਾ ਪਿਆ, ਬਸ ਇਹ ਚੌਥਾ ਹਿੱਸਾ ਪਿਆ ਕਿਉਂਕਿ ਸਾਡੇ ਬਰਾਮ ਸੀ, ਅੱਛਾ ਅੱਛਾ। ਇਹ ਨਹਿਰੀ ਸੀ। ਸਹੀ ਹੋ ਗਿਆ ਸਹੀ ਹੋ ਗਿਆ। ਉਹਦੇ ਯੂਨਿਟ ਸਾਡੇ ਜਿਹੜੇ ਪਿਛਲੇ ਨਾ ਕਾਗਜ਼ਾਂ ਤੇ ਉਹ ਨੇ 24 24 ਦੇ ਸਾਨੂੰ ਪਿਛਲੇ 24 ਮਿਲੇ ਨੇ। ਸਹੀ ਸਹੀ ਇੱਥੋਂ ਦੇ ਸਨ 65-70। ਠੀਕ ਹੋ ਗਿਆ। ਅੱਛਾ ਬਜ਼ੁਰਗੋ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਹਾਂ ਉਦੋਂ ਤੁਹਾਡੇ ਪਿੰਡ ਵਾਲਿਆਂ ਨੂੰ ਕਿੱਦਾਂ ਪਤਾ ਲੱਗਿਆ? ਪਤਾ ਤੁਹਾਨੂੰ ਦੱਸਾਂ, ਹਾਂਜੀ ਪੂਰੀ ਕਹਾਣੀ ਦੱਸਣੀ ਜਿਹੜੀ ਤੁਸੀਂ ਵੇਖੀ ਆਪਣੀ ਅੱਖਾਂ ਨਾਲ। ਥੋੜੇ ਮੇਰੇ ਨਾਲ ਹੋ ਜੀ। ਨਹੀਂ ਨਹੀਂ ਠੀਕ ਹੈ ਇੱਥੇ ਹੀ। ਅੱਛਾ ਅੱਛਾ ਜਿਹੜੀ ਪਹਿਲਾਂ ਸਾਡੇ ਨਾਲ ਪਿੰਡ ਸੀ, ਨਾਲ ਜ਼ਿਲ੍ਹਾ ਸੀ ਸਾਡਾ ਲੱਗਦਾ, ਉਹ ਵੀ ਹੁਸ਼ਿਆਰਪੁਰ। ਤੁਹਾਡਾ ਜ਼ਿਲ੍ਹਾ ਹੁਸ਼ਿਆਰਪੁਰ ਸੀ? ਨਹੀਂ ਸਾਡਾ ਅੰਬਾਲਾ ਸੀ। ਅੱਛਾ ਉਹ ਵੀ ਜਿਹੜਾ ਇਹ ਰੋਪੜ ਸੀ ਨਾ, ਹਾਂਜੀ ਰੋਪੜ ਦੇ ਕੰਧਾਂ ਦੇ ਨਾਲੋਂ ਦਰਿਆ ਲੰਘਦਾ ਸੀ ਸਤਲੁਜ। ਅੱਛਾ ਸਤਲੁਜ ਦਰਿਆ ਕੰਧਾਂ ਦੇ ਨਾਲੋਂ ਰੋਪੜ ਦੇ ਲੰਘ ਕੇ ਰੋਪੜ ਦਾ ਹੈਡ ਬਣਿਆ ਸੀ ਫਿਰ ਅੱਗੇ। ਅੱਛਾ ਹੈਡ ਬੜਾ ਆਲਾ ਬਣਿਆ ਸੀ ਉਹ, ਅੰਗਰੇਜ਼ਾਂ ਹੀ ਬਣਾਇਆ ਸੀ। ਸਹੀ। ਤੇ ਹੋਰ ਜੋ ਕੋਈ ਪੁੱਛਦੀ ਜਾਂਦਾ ਉਹ ਮੈਨੂੰ ਦੱਸੀ ਜਾਂਦੇ। ਕਿੱਦਾਂ ਪਤਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨੂੰ? ਹਾਂ ਕਿ ਵੀ ਸਾਡੇ ਪਿੰਡ ਵਾਲਿਆਂ ਨੂੰ ਉੱਥੇ ਅੱਗਾਂ ਲੱਗੀਆਂ ਪਹਿਲਾਂ ਹੁਸ਼ਿਆਰਪੁਰ ਵਾਲੀ ਸਾਈਡ ਤੇ? ਹੁਸ਼ਿਆਰਪੁਰ ਵਾਲਾ। ਅੱਛਾ। ਫਿਰ ਉਹ ਹੌਲੀ ਹੌਲੀ ਸਾਡੇ ਇੱਕ ਨੇੜੇ ਹੀ ਪਿੰਡ ਸੀ, ਉੱਥੇ ਅੱਗ ਲੱਗ ਗਈ। ਮੰਗੂਵਾਲ ਦੁਆੜੀ ਪਿੰਡ ਸੀ, ਅੱਛਾ। ਉੱਥੇ ਅੱਗ ਲੱਗੀ। ਅੱਗ ਲੱਗੀ, ਇਹ ਰੋਜ਼ੇ ਸਨ। ਰੋਜ਼ਿਆਂ ਦੇ ਇੱਕ ਵਾਰੀ ਨਾ, ਹਾਂਜੀ ਅਸੀਂ ਸਾਡੇ ਉਹ ਨਿਆਜ਼ ਦਿੰਦੇ ਹੁੰਦੇ ਸਨ। ਹਾਂਜੀ। ਅਸੀਂ ਵੀ ਛੋਟੇ ਸਾਂ, ਜਾਣੀ 12-13 ਸਾਲ ਦੇ ਸਾਂ। ਅੱਛਾ। ਤੇ ਉਹ ਵੀ ਅਸੀਂ ਵੀ ਖਾਣ ਗਏ। ਉਹ ਮੁੜ ਕੇ ਆਏ ਨਾ ਤੇ ਉਹ ਕਹਿਣ ਲੱਗੇ ਵੀ ਇੱਧਰ ਕਿਧਰੇ ਝੋਟੇ ਵੀ ਭਿੜੇ ਨੇ। ਅੱਛਾ।
ਛੋਟੇ ਪਿੰਡਾਂ ਦੇ ਬੰਦਾ ਇੱਕ ਦੋ ਮਰ ਕੇ ਇਹ ਉਹ ਤੇ ਹੋਇਆ ਸੀ ਉਹ ਹੱਲਾ ਗੋਲਾ ਹੀ। ਅੱਛਾ। ਈਦ ਸੀ ਕਿਹਦੇ ਦਿਨਾਂ 'ਚ, ਯਾਨੀ ਸਾਉਣ ਜਿਹੇ ਦੇ ਵਿੱਚ ਸੀ। ਅੱਛਾ। ਸਾਉਣ ਦਾ ਮਹੀਨਾ ਨਹੀਂ ਹੁੰਦਾ ਦੇਸੀ, ਹਾਂਜੀ ਹਾਂਜੀ, ਇਹਦੇ ਵਿੱਚ ਸੀ ਈਦ। ਈਦ ਤੋਂ ਬਾਅਦ ਫਿਰ ਅਸੀਂ ਗੁਜ਼ਰ ਕੇ ਆਏ ਹਾਂ ਭਾਦਰੋਂ 'ਚ। ਸਹੀ। ਭਾਦਰੋਂ 'ਚ ਆਪਣੇ ਪਿੰਡੋਂ ਨਿਕਲੇ ਆ। ਅੱਛਾ। ਜਦੋਂ ਆਲੇ ਦੁਆਲੇ ਅੱਗ ਲੱਗ ਗਈ ਉਹ ਪਰਾਂ, ਉਹ ਰਿਆਸਤ ਪਹਿਲਾਂ ਹੀ ਰੌਲਾ ਇਹ ਮਾਰ ਦਿੰਦੇ ਹਨ ਵੀ ਰਿਆਸਤਾਂ ਨਹੀਂ ਉੱਠਣੀਆਂ। ਅੱਛਾ। ਰਿਆਸਤਾਂ ਜਿਹੜੀਆਂ ਹਨ ਨਾ, ਰਿਆਸਤਾਂ ਬੜੀਆਂ। ਹਿੰਦੁਸਤਾਨ ਕੋਈ ਪਿੰਡ ਮੁਲਕ ਥੋੜ੍ਹਾ ਜਿਹਾ, ਕੋਈ ਹਿਸਾਬ ਹੀ ਨਹੀਂ ਇੰਨਾ ਕੁ ਵੱਡਾ ਹੈ। ਪੰਜਾਬ ਸੀ ਜਿਹੜਾ ਸਾਡਾ, ਹਾਂਜੀ, ਇਹ ਸੂਬਾ ਪੰਜਾਬ ਸੀ ਪਿੰਡੀ ਤੱਕ। ਅੱਛਾ। ਕਿੱਥੇ ਰੋਪੜ ਹੈ, ਹੂੰ, ਉੱਥੋਂ ਲੱਗ ਕੇ ਤੇ ਪਿੰਡੀ ਤੱਕ। ਹਾਂਜੀ। ਬਾਕੀ ਵਿੱਚ ਰਿਆਸਤਾਂ ਸਨ ਕੱਟੀਆਂ। ਅੰਗਰੇਜ਼ ਜਿਹੜਾ ਨਾ ਉਹਨਾਂ ਕੋਲੋਂ ਛਿਆਨੀ ਲੈਂਦਾ ਸੀ। ਛਿਆਨੀ ਮਤਲਬ ਰੁਪਈਏ ਜੋ ਨਾ 6 ਆਨੇ ਅੰਗਰੇਜ਼ ਦੇ ਹੁੰਦੇ ਸਨ। ਅੱਛਾ। 10 ਆਨੇ ਜਿਹੜੇ ਉਹ ਰਾਜੇ ਦੇ। ਸਹੀ ਸਹੀ ਸਹੀ। ਉਹਨਾਂ ਜਦੋਂ ਇਹ ਹੋਇਆ ਨਾ, ਉਹਨਾਂ ਮੁਲਕ ਲਿਆ ਹੈ ਮੁਗਲਾਂ ਕੋਲੋਂ। ਹਾਂਜੀ। ਉਸ ਵੇਲੇ ਉਹਨਾਂ ਨੇ ਫਿਰ ਜਦੋਂ ਮੁਲਕ ਲੈ ਲਿਆ ਨਾ, ਫਿਰ ਉਹਨੇ ਮਗਰ ਲਾਏ ਨੇ ਆਪਣੇ ਮੋਟੇ ਮੋਟੇ ਬੰਦੇ। ਹਾਂਜੀ। ਉਹਨਾਂ ਨੂੰ ਜੈਲਦਾਰ, ਕਿਸੇ ਨੇ ਜੈਲਦਾਰੀ ਬਣਾਇਆ, ਕਿਸੇ ਨੂੰ ਜ਼ਮੀਨ ਵੀ ਕੱਚੀ ਕਰ ਦਿੱਤੀ ਸੀ। ਅੱਛਾ। ਜ਼ਮੀਨ ਵੀ ਕੱਚੀ ਕਰਕੇ ਫਿਰ ਉਹਨਾਂ ਨੂੰ ਜ਼ਮੀਨਾਂ ਵੀ ਦਿੱਤੀਆਂ। ਸਹੀ। ਜ਼ਮੀਨਾਂ ਹੀ ਦਿੱਤੀਆਂ, ਕਿਸੇ ਨੂੰ ਜੈਲਦਾਰ, ਕਿਸੇ ਨੂੰ ਸਫੈਦ ਪੋਸ਼। ਇੱਥੇ ਤੇ ਹੁਣ ਉਹਨੇ ਚੇਅਰਮੈਨ। ਹਾਂਜੀ। ਇਸ ਤਰ੍ਹਾਂ ਕਰਕੇ ਉਹਨਾਂ ਨੇ ਮਗਰ ਲਾਈ ਹੈ ਦੁਨੀਆ। ਅੱਛਾ। ਅੰਗਰੇਜ਼ਾਂ ਨੇ ਮਗਰ ਲਾਏ ਆਪਣੇ ਹੂੰ, ਮੋਟੇ ਮੋਟੇ ਬੰਦੇ। ਤੇ ਉਹ ਫਿਰ ਸਿੱਖ ਵੀ ਵਿੱਚੇ, ਹਿੰਦੂ ਵਿੱਚੇ, ਮੁਸਲਮਾਨ। ਸਹੀ 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 ਸਹੀ। ਮੁਲਕ ਬੜਾ। ਜਦੋਂ ਅੱਗ ਲੱਗੀ ਹਾਂ ਨਾਲ ਦੇ ਪਿੰਡਾਂ 'ਚ, ਹਾਂ ਜੀ, ਤੇ ਤੁਹਾਡੇ ਪਿੰਡ ਤੱਕ ਕਿਦੋਂ ਤੱਕ ਅਸਰ ਪਹੁੰਚਿਆ? ਸਾਡੇ ਪਿੰਡ ਦਾ ਮੈਂ ਤੁਹਾਨੂੰ ਦੱਸਣਾ ਜੀ, ਅਸੀਂ ਉਹ ਪਤਾ ਤੇ ਲੱਗ ਗਿਆ ਨਾ ਕਿ ਪਾਕਿਸਤਾਨ ਬਣ ਗਿਆ, ਨਿਕਲਣਾ ਹੈ ਇੱਥੋਂ, ਜਾਣਾ ਹੈ। ਜਾਣਾ ਹੈ ਤੇ ਫਿਰ ਰੌਲਾ ਪਿਆ। ਮੈਂ ਤੁਹਾਨੂੰ ਦੱਸਣ ਲੱਗਾ ਹਾਂ, ਰਿਆਸਤਾਂ ਨਹੀਂ ਉੱਠਣੀਆਂ। ਅੱਛਾ। ਰਿਆਸਤ ਸਾਡੇ ਬਿਲਕੁਲ ਜਿਹੜਾ ਸਾਡਾ ਪਿੰਡ ਦਾ ਵਸੀਵਾ ਸੀ ਨਾ, ਹਾਂਜੀ, ਉਹਦੇ ਉੱਤੇ ਬਾਰਡਰ ਸੀ। ਅੱਛਾ। ਬਣੀ ਜਿਵੇਂ ਆ ਪੱਕੀ ਸੜਕ ਹੈ, ਹਾਂਜੀ, ਬੱਬਰਾਂ ਵਾਲੀ, ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਸੀ ਉਹ ਵਸੀਵਾ ਸਾਡਾ। ਉਹਦੇ ਪਿੰਡ ਦਾ ਨਾਂ ਸੀ ਢੇਰੋਵਾਲ। ਅੱਛਾ। ਉਹਦੇ ਵਿੱਚ ਗੁੱਜਰ ਵੀ ਐ ਸਨ ਕੁਝ। ਹਾਂਜੀ। ਕੁਝ ਹਿੰਦੂ ਗੁੱਜਰ ਸਨ। ਅੱਛਾ। ਤੇ ਕੁਝ ਆਪਣਾ ਹੋਰ ਸੈਣੀ ਸੁਣੀ ਸਨ। ਅੱਛਾ ਅੱਛਾ ਅੱਛਾ। ਉਹ ਪਿੰਡ ਸੀ ਸਾਡਾ। ਉਹ ਹੈ ਉਹ ਰਿਆਸਤ ਦੀ ਸੀ। ਪਰ ਫਿਰ ਰਿਸ਼ਤੇਦਾਰੀਆਂ ਵੀ ਹੈ ਸਨ ਸਾਡੀਆਂ। ਅੱਛਾ। ਰਿਆਸਤ ਵਿੱਚ ਉਹ ਰਿਸ਼ਤੇਦਾਰ ਸਨ। ਇੱਕ ਸਾਡੇ ਉੱਥੇ ਪਿੰਡ ਸੀ ਝੀਣਾ। ਅੱਛਾ। ਅਸੀਂ ਉੱਥੇ ਚਲੇ ਗਏ। ਪੂਰਾ ਪਿੰਡ ਉੱਠ ਗਿਆ? ਨਾ, ਹਾਂ, ਸਾਡੇ ਘਰ ਸਿਰਫ ਤੁਹਾਡਾ ਘਰ? ਸਾਡੇ ਰਿਸ਼ਤੇਦਾਰ ਸਨ। ਅੱਛਾ। ਹੋਰ ਵੀ ਕਈ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਨਾ ਚਲੇ ਗਏ, ਕਈ ਰਿਆਸਤ ਤੇ ਜਾ ਵੜੇ। ਅੱਛਾ ਜੀ ਬਜ਼ੁਰਗੋ ਜੀ, ਇਹ ਦੱਸੋ, ਜਦੋਂ ਬਾਕੀ ਪਿੰਡਾਂ ਤੇ ਹਮਲਾ ਹੋਇਆ, ਹਾਂ, ਉਦੋਂ ਤੁਹਾਡੇ ਪਿੰਡ ਵੀ ਹਮਲਾ ਹੋਇਆ? ਸਾਡੇ ਪਿੰਡ ਹੋਇਆ ਜੀ। ਅਸੀਂ ਨਿਕਲ ਗਏ ਪਿੰਡੋਂ। ਅੱਛਾ। ਪਿੰਡੋਂ ਨਿਕਲ ਕੇ ਆਪਣੇ ਵਸੀਮੇ 'ਚ ਹੀ ਬਹਿ ਗਏ। ਹਾਂ। ਬਹਿ ਕੇ ਕੀ, ਅਜੇ ਬੈਠੇ ਵੀ ਨਹੀਂ। ਸਾਰਾ ਪਿੰਡ? ਹਾਂ, ਸਾਰਾ ਪਿੰਡ। ਹਾਂ, ਅਜੇ ਬੈਠੇ ਵੀ ਨਹੀਂ। ਬਾਰਿਸ਼ ਪੈਂਦੀ ਸੀ ਜੀ। ਹਾਂਜੀ। ਸਾਰੇ ਲੋਕ ਜਿਹੜੇ ਸੀ ਨਾ, ਹਾਂਜੀ, ਕੁਝ ਲੱਕੜੀ ਉਹ ਢਿੰਗਲੀ ਢੁੰਗਰਾਂ ਵੱਢ ਕੇ ਵੱਢਣ ਗਏ ਸਨ। ਹਾਂਜੀ। ਨਿਕਲ ਕੇ ਤੇ ਆਪਣਾ ਝੁੱਗੀਆਂ ਬਣਾਉਣ ਵਾਸਤੇ, ਅੱਛਾ, ਤੰਬੂ ਲਾਉਣ ਵਾਸਤੇ। ਹਾਂਜੀ। ਲੋ ਜੀ, ਉਹ ਸਾਡੇ ਵਿੱਚੋਂ ਇੱਕ ਬੰਦਾ ਸੀ। ਹਾਂਜੀ। ਉਹ ਬੰਦਾ ਸੀ ਸਾਡੇ ਵਿੱਚੋਂ ਹੀ, ਇੱਥੇ ਹੀ ਹੈ ਉਹਦਾ, ਇੱਥੇ ਸੀ ਉਹ ਵੀ, ਮਰ ਗਿਆ ਹੁਣ ਤੇ। ਅੱਛਾ। ਉਹ ਸਾਡੇ ਸੀ ਕਿ ਚੋਆ ਬੜੀ ਦੂਰੋਂ ਆਉਂਦਾ ਸੀ, ਪਰ ਪਹਾੜ ਤੋਂ। ਅੱਛਾ। ਉਹ ਚੋਆ ਜਿਹੜਾ ਨਾ ਉਹ ਸੁੱਕਾ ਹੁੰਦਾ ਸੀ। ਅੱਛਾ। ਕਦੀ ਜਦੋਂ ਪਾਣੀ ਆਉਣਾ ਨਾ, ਉਦੋਂ ਪਾਣੀ ਆ ਜਾਂਦਾ ਸੀ, ਨਹੀਂ ਤੇ ਸੁੱਕਾ ਹੀ ਰਹਿੰਦਾ ਸੀ। ਤੇ ਡੂੰਘਾ ਬੜਾ ਸੀ। ਅੱਛਾ। ਉਹਨੇ ਆਖਿਆ ਸਾਡੇ ਜ਼ਮੀਨ ਸੀ ਰੇਤਲੀ। ਅੱਛਾ। ਤੇ ਆ ਜਿਹੜੀਆਂ ਕੰਧਾਂ ਸਨ ਨਾ, ਇੱਧਰ ਉੱਧਰ ਤਖਤੇ ਲਾ ਕੇ, ਹਾਂਜੀ, ਦੇਖਿਆ ਉਹ ਕਦੀ? ਹਾਂਜੀ। ਉਹ ਕੰਧਾਂ, ਇਹ ਜਿਹੜੀਆਂ ਕੰਧਾਂ ਨਾ ਮਿੱਟੀ ਦੀਆਂ, ਕੁੱਟ ਕੁੱਟ ਕੇ ਨਾ ਉਹ ਬਣਾਉਣੀਆਂ। ਅੱਛਾ। ਤੇ ਫਿਰ ਉਹ ਬਨੇਰੇ ਬਨੂਰੇ ਜਿਹੜੇ ਸਨ ਨਾ, ਬਾਰਿਸ਼ਾਂ ਪੈਣੀਆਂ ਤੇ ਉਹ ਖੁਰ ਜਾਂਦੀ ਸੀ ਮਿੱਟੀ। ਅੱਛਾ ਅੱਛਾ। ਉਹ ਫਿਰ ਛੰਨਾ ਬਣਾ ਕੇ ਨਾ ਕਾਨਿਆਂ ਦੀਆਂ ਬਨੇਰਿਆਂ ਦੇ ਉੱਤੇ ਰੱਖੀ ਗਈਆਂ। ਸਹੀ ਹੋ ਗਿਆ। ਕਈਆਂ ਲੋਕਾਂ ਜਿਨ੍ਹਾਂ ਦੇ ਪੱਕੇ ਸਨ ਉਹ ਠੀਕ ਸੀ।
ਹਮਲਾ ਕਿਹਨੇ ਕੀਤਾ ਦੱਸੋ? ਹੁਣ ਜੀ ਸਿੱਖਾਂ ਕੀਤਾ ਕਿ ਹੋਰ ਕਿਹਨੇ ਕਰਨਾ ਸੀ? ਹਾਂਜੀ ਹਾਂਜੀ। ਸਾਨੂੰ ਪਤਾ ਲੱਗਿਆ ਵੀ ਸਾਨੂੰ ਸਾਡੇ ਤੇ ਹਮਲਾ ਹੋ ਜਾਣਾ ਹੈ। ਅੱਛਾ ਤੇ ਉਹ ਪਹਿਲਾਂ ਲਾਂਦੇ ਹੀ ਅੱਗ ਸਨ। ਅੱਛਾ ਹਾਂ, ਅੱਗੋਂ ਅੱਗ ਬੜੀ ਉੱਥੇ ਪਿੰਡ ਸਾਰੇ ਹੀ ਸਾੜੇ ਨੇ ਉਹਨਾਂ ਨੇ। ਅੱਛਾ। ਨਿਕਲਦੇ ਨਹੀਂ ਸਨ ਲੋਕ। ਚਲੋ ਉੱਥੋਂ ਜਿਸ ਵੇਲੇ ਉਹ ਆ ਰਿਹਾ ਤੇ ਉਹ ਜਿਹੜਾ ਹਮਲਾ ਹੋਇਆ ਨਾ 200 250 ਬੰਦਾ ਸੀ। ਅੱਛਾ। 200 ਤੇ ਉਹਨਾਂ ਨੇ ਨਾ ਉਹ ਚੋਏ ਦੇ ਵਿੱਚ ਸਨ ਥੱਲੇ, ਇਹ ਉੱਤੇ ਉੱਤੇ ਆ ਰਿਹਾ ਸੀ। ਸਿੱਖ ਹੈ ਸਿੱਖ ਉੱਪਰ ਆਉਂਦੇ ਸੀ? ਨਹੀਂ, ਜਿਹੜਾ ਸਾਡਾ ਬੰਦਾ ਸੀ ਨਾ, ਅੱਛਾ। ਇੱਕੋ ਹੀ ਬੰਦਾ ਗਿਆ ਵੀ ਮੈਂ ਇਹ ਵੱਢਦੇ ਨੇ ਤੇ ਮੈਂ ਚੁੱਕ ਕਰਕੇ ਉਹ ਛਪਰੀ ਚੁੱਕ ਲਿਆਉਣਾ ਹੈ ਅੱਛਾ ਅੱਛਾ ਅੱਛਾ। ਤੇ ਉਹਦਾ ਤੰਬੂ ਬਣਾ ਲਾਂਗੇ। ਬਾਰਿਸ਼ ਪੈਂਦੀ ਸੀ, ਉਹਨੇ ਵੇਖਿਆ ਆਣ ਕੇ ਵੀ ਉਹਨੇ ਹੱਲਾ ਹੋ ਗਿਆ। ਹਾਂਜੀ। ਉੱਥੋਂ ਫਿਰ ਆ ਗਿਆ ਪਿਛੇ ਹੀ ਮੁੜ ਕੇ ਆ ਗਿਆ। ਸਹੀ। ਮੁੜ ਕੇ ਆ ਕੇ ਉਹਨੇ ਦੱਸਿਆ ਤੇ ਬੰਦੇ ਕੋਈ ਖਿਲਰੇ ਸਨ, ਕੋਈ ਵੱਢਣ ਗਿਆ ਸੀ, ਕੋਈ ਮੋੜੀ, ਕੋਈ ਕੁਛ ਕੋਈ ਕੁਛ। ਹਾਂਜੀ। ਥੋੜ੍ਹੇ ਜਿਹੇ ਬੰਦੇ ਸਨ ਸਾਡੇ, ਥੋੜ੍ਹੇ ਜਿਹੇ ਬੰਦੇ। ਉਹਨਾਂ ਇੱਕ ਫੋਕਾ ਹੀ ਫਾਇਲ ਕੱਚੀ ਜਿਹੀ ਬੰਦੂਕ ਸੀ, ਉਹਦਾ ਕੀਤਾ ਆਉਂਦੀ। ਹਾਂਜੀ। ਤੇ ਉਹ ਜਿਹੜੇ 5-4 ਬੰਦੇ ਸਨ ਕੋਈ ਨੇੜੇ ਨੇੜੇ ਉਹ ਆ ਗਏ ਜੀ। ਉਦੋਂ ਸਾਡੇ ਕੋਲ ਬਣਾਏ ਸਨ ਸਾਰਿਆਂ ਨੇ ਛਬੀਆਂ, ਗੰਡਾਸੀਆਂ, ਕੁਹਾੜੀਆਂ, ਇਹ ਹੀ ਹਥਿਆਰ ਸਨ। ਹਾਂਜੀ। ਤੇ ਰਫਲ ਦੇ ਕਿਸੇ ਕਿਸੇ ਬੰਦੇ ਕੋਲ ਸੀ। ਹਾਂਜੀ ਹਾਂਜੀ। ਲਓ ਜੀ, ਉਹ ਜਿਸ ਵੇਲੇ ਉਹਨੇ ਫੌਲ ਕਰਿਆ ਨਾ, ਆ ਗਏ ਬੰਦੇ ਆਪਣਾ ਕੁਹਾੜੀਆਂ ਛੋੜੀਆਂ ਲੈ ਗਏ। ਉਹ ਫਿਰ ਲੜਾਈ ਸ਼ੁਰੂ ਹੋ ਗਈ ਉੱਥੇ। ਹਾਂ, ਉਹਨਾਂ ਕੋਲ ਵੀ ਦੂਜਿਆਂ ਕੋਲ ਸਾਰਿਆਂ ਕੋਲ ਉਹੀ ਸਨ, ਤਲਵਾਰਾਂ, ਕੋਈ ਕੁਹਾੜੀਆਂ, ਕੋਈ ਗੰਡਾਸੀਆਂ। ਹਾਂਜੀ। ਲਓ ਜੀ, ਉਹ ਸ਼ੁਰੂ ਹੋ ਗਏ ਤੇ 7 ਬੰਦੇ ਉਹਨਾਂ ਦੇ ਮਾਰੇ ਤੁਹਾਡੇ ਬੰਦਿਆਂ ਨੇ? ਹਾਂ ਜੀ। ਅੱਛਾ। 5-7 ਬੰਦਿਆਂ ਨੇ। ਅੱਛਾ। ਹਾਂ, ਤੇ ਫਿਰ ਉਹ ਆਏ ਸਨ, ਜਿਹੜੀ ਰਿਆਸਤ ਦੀ ਮਿਲਟਰੀ ਸੀ ਨਾ, ਹਾਂਜੀ, ਉਹਦੇ ਨਾਲ ਮਿਲ ਕੇ ਆਏ ਸਨ। ਅੱਛਾ। ਉਹਦੇ ਨਾਲ ਮਿਲ ਕੇ ਆਏ ਸਨ ਵੀ ਸਾਡਾ ਨਾ ਖਿਆਲ ਰੱਖੋ ਜੀ। ਉਹ ਜਿਸ ਵੇਲੇ ਉਹ ਸਾਡੇ ਫਿਰ 2 ਬੰਦੇ ਮਰੇ ਉੱਥੇ। ਹਾਂ, ਉਹ ਮਿਲਟਰੀ ਦੀ ਗੋਲੀ ਨਾਲ। ਅੱਛਾ। ਇਹਨਾਂ ਦਾ ਕੋਲੋਂ ਨਹੀਂ, ਜਿਹੜਾ ਹਮਲੇ ਵਾਲੇ ਆਏ ਸਨ ਹਾਂਜੀ, ਉਹਨਾਂ ਕੋਲੋਂ ਨਹੀਂ। 2 ਬੰਦੇ ਮਰੇ। ਇੱਕ ਦਾ ਨਾਂ ਸੀ ਵਲੀ ਮੁਹੰਮਦ। ਅੱਛਾ। ਤੇ ਉਹ ਵੀ ਇੱਥੇ ਆ ਕੇ ਬੈਠੇ ਸਨ, ਉਹਦੇ ਵੀ ਮਾਂ ਪਿਓ। ਅੱਛਾ। ਇੱਕ ਉਹ ਮਰਿਆ, ਇੱਥੇ ਗੋਲੀ ਲੱਗੀ। ਓਏ ਹੋਏ ਹੋਏ। ਤੇ ਇੱਕ ਦੇ ਲੱਗੀ ਸੀ ਇੱਥੇ। ਸਹੀ। ਉਹਦੇ ਨਾਂ ਸੀ ਬਦਰਾ, ਇੱਥੇ ਲੱਗੀ। ਇੱਥੇ ਲੱਗੀ, ਮਰ ਗਏ 2 ਨੱਠ ਗਏ। ਸਹੀ। ਫਿਰ ਗੋਲੀ ਮਿਲਟਰੀ ਚਲਾਉਣ ਲੱਗ ਪਈ। ਅਸੀਂ ਫਿਰ ਉੱਥੇ ਰਾਤ ਨਹੀਂ ਰਹੇ। ਉੱਥੋਂ ਫਿਰ ਅਗਾਂਹ ਨੂੰ ਤੁਰ ਪਏ। ਜਿਹੜਾ ਮੈਂ ਅੱਗੇ ਤੁਹਾਨੂੰ ਪਿੰਡ ਦੱਸਿਆ ਨਾ, ਦੁਗਰੀ, ਹਾਂਜੀ, ਧੜੋ ਜੀ, ਧੜੋ ਤੋਂ ਅੱਗੇ ਇੱਕ ਸਾਡਾ ਗੁੱਜਰ ਪੀਰ ਸੀ। ਹਾਂਜੀ, ਉਹਦਾ ਦਰਬਾਰ ਸੀ। ਅੱਛਾ। ਬਣਿਆ ਤੇ ਉਹ ਦਰਬਾਰ ਦੇ ਨੇੜੇ ਜਾ ਕੇ ਅਸੀਂ ਬਹਿ ਗਏ ਰਾਤ ਨੂੰ। ਰਾਤ ਤੇ ਉੱਥੇ ਕੱਟੀ। ਉੱਥੇ ਫੇਰ ਆ ਗਏ, ਫੇਰ ਹੱਲਾ ਪਿਆ ਸਿੱਖ। ਹਾਂ। ਅੱਛਾ। ਫੇਰ ਆ ਗਏ ਹੱਲੇ। ਚਲੋ ਉੱਥੇ ਇੱਕੋ ਰਾਤ ਰਹੇ ਸੀ। ਉੱਥੋਂ ਹੱਲਾ ਪਿਆ ਤੇ ਸਾਡੇ ਕਿਸੇ ਦੇ ਛੱਲੇ ਕੋਈ ਇੱਥੇ ਲੱਗਾ, ਕਿਸੇ ਦਾ ਇੱਥੇ। ਸਾਡੇ ਕਿੱਥੇ ਫਕੀਰ ਸੀ ਸਾਡੇ ਪਿੰਡ। ਅੱਛਾ। ਤੇ ਉਹਦਾ ਸਾਰਾ ਪਿੰਡ ਹੀ ਨਾ ਜਿਹੜਾ, ਹਾਂਜੀ, ਉਹ ਛਰਿਆਂ ਨਾਲ ਨਾ ਕੱਚੀਆਂ ਰੱਖਣਾ ਸਨ। ਇੱਥੇ ਲਹੂ ਲੁਹਾਨ ਮੈਂ ਆਪ ਦੇਖਿਆ ਆਇਆ। ਅੱਛਾ। ਗੁਆਂਢੀ ਵੀ ਸੀ, ਹੈ ਵੀ ਸਾਡਾ ਗੁਆਂਢੀ ਸੀ ਪਿੱਛੇ। ਅੱਛਾ 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 ਅੱਛਾ। ਲਓ ਜੀ, ਉਹ ਫਿਰ ਉੱਥੇ ਵੀ ਸਿੱਖ ਵਾਹਵਾ ਹੀ ਮਾਰੇ ਬੰਦਿਆਂ ਨੇ, ਆਪਣਿਆਂ ਨੇ। ਉੱਥੇ ਹੋਰ ਵੀ ਆ ਗਏ ਪਿੰਡ, ਸਾਰਾ ਇਲਾਕਾ ਇਕੱਠਾ ਹੋਣ ਲੱਗ ਗਿਆ। ਤੁਹਾਡੇ ਕਿੰਨੇ ਮਰੇ ਉੱਥੇ? ਹਾਂਜੀ, ਤੁਹਾਡੇ ਕਿੰਨੇ ਮਰੇ? 2। ਉਹੀ 2 ਮਰੇ ਬਸ? ਉਹ 2 ਮਰੇ ਬਸ, ਹੋਰ ਕੋਈ ਮਰਿਆ ਨਹੀਂ। ਉੱਥੇ ਜਿੱਥੇ ਰਾਤ ਰਹੇ ਆ ਨਾ, ਉੱਥੇ ਵੀ ਕੋਈ ਨਹੀਂ ਮਰਿਆ। ਉੱਥੇ ਮਾਰੇ ਨੇ ਸਗੋਂ ਸਿੱਖ। ਅੱਛਾ। ਉਸ ਤੋਂ ਬਾਅਦ ਕਿੱਧਰ ਗਏ? ਉਸ ਤੋਂ ਬਾਅਦ ਜਨਾਬ ਫਿਰ ਅੱਗੇ ਪਿੰਡ ਹੈ ਇਹ ਸਨਾਣਾ। ਸਨਾਣੇ ਦਾ ਜੰਗਲ ਸੀ, ਬਹੁਤ ਟਿੱਬੀਆਂ ਸਨ, ਪੱਥਰ ਪੁੱਥਰ, ਪਥਰੀਲਾ ਜਿਹਾ ਇਲਾਕਾ ਸੀ। ਹਾਂਜੀ।
ਉੱਥੇ ਬਹਿ ਗਈ। ਫਿਰ ਦੁਨੀਆ ਸਾਰੀ ਇਕੱਠੀ ਇੱਕ ਰਾਤ ਦੇ ਵਿੱਚ ਹੀ ਉਹ ਜਿਹੜੀ ਰਿਆਸਤ ਸੀ ਨਾ, ਹਾਂਜੀ ਛੋਟੀ ਜਿਹੀ ਰਿਆਸਤ ਸੀ ਹਾਂਜੀ 18 ਕੁ ਪਿੰਡਾਂ ਦੀ, ਸਹੀ ਤੇ ਉਹ ਇੱਕੋ ਰਾਤ 'ਚ ਉਹ ਫੂਕ ਛੱਡੇ। ਉਹਨਾਂ ਨਾਲ ਬੜਾ ਜ਼ੁਲਮ ਹੋਇਆ, ਕਿਹੜਿਆਂ ਨਾਲ? ਬੜੀ ਦੁਨੀਆ ਮਰੀ, ਮਾਰ ਦਿੱਤੀ ਉਹਨਾਂ ਨੇ। ਰਾਜਾ ਸਿੱਖ ਸੀ ਅੱਛਾ, ਤੇ ਉਹਨੇ ਹਲਾਕ ਕਰ ਦਿਆ, ਉਹ ਸਭ ਨਿਕਲ ਗਏ। ਜਿਹੜੇ ਬਾਕੀ ਗੁੱਜਰਾਂ ਦੇ ਪਿੰਡ ਸੀ ਹਾਂ, ਉਹ ਤੁਹਾਡੇ ਕਾਫਲੇ ਨਾਲ ਸੀ ਕਿ ਉਹ ਲਹਿਦਾ ਸਨ? ਕਿਹੜੇ ਜਿਹੜੇ ਗੁੱਜਰਾਂ ਦੇ ਬਾਕੀ ਪਿੰਡ ਸਨ, 12 ਪਿੰਡ ਸੀ ਨਾ? 12 ਪਿੰਡ ਮੇਰੇ ਦੱਸਿਆ ਵੀ ਸਾਡੇ ਇੱਕੋ ਲਾਈਨ 'ਚ ਲੱਗੇ ਹੁੰਦੇ ਸਨ। ਅੱਛਾ ਐਂ ਜਿਵੇਂ ਪਤਲਿਆਂ ਤੋਂ ਬੱਬਰਾਂ ਤੱਕ, ਪਤਲੇ ਤਾਂ ਦੂਰ ਹੈ, ਮਤਲਬ ਮਾੜੀ ਤੋਂ ਨਾ ਹਾਂਜੀ ਲੱਗ ਕੇ ਬੱਬਰਾਂ ਤੱਕ ਕਰ ਲਓ। ਅੱਛਾ 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 ਬੱਬਰਾਂ ਤੋਂ ਵੀ ਅੱਗੇ 12 ਪਿੰਡ ਜੂ ਸਨ। ਅੱਛਾ ਤਹਿਸੀਲ ਸਾਡੀ ਰੋਪੜ ਸੀ, ਅੱਛਾ 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 ਜ਼ਿਲ੍ਹਾ ਸਾਡਾ ਅੰਬਾਲਾ ਸੀ। ਹੂੰ ਤੁਹਾਡਾ ਮੇਰੇ ਖਿਆਲ ਪਟਿਆਲਾ ਸੀ। ਨਹੀਂ, ਹੁਸ਼ਿਆਰਪੁਰ। ਹੁਸ਼ਿਆਰਪੁਰ। ਹਾਂ ਹਾਂਜੀ ਅੱਛਾ, ਇਹ ਤੁਸੀਂ ਇੱਕੋ ਪਿੰਡ ਦੇ ਸਾਰੇ ਇੱਥੇ? ਨਹੀਂ ਨਹੀਂ, 2 ਪਿੰਡਾਂ ਦੇ, ਅੱਛਾ, ਪਟਿਆਲੇ ਦੇ ਤੇ ਹੁਸ਼ਿਆਰਪੁਰ। ਪਟਿਆਲੇ ਦੇ। ਇਹ ਅੱਛਾ, ਫਿਰ ਕੀ ਬਣਿਆ ਅੱਗੇ? ਫਿਰ ਅੱਗੇ ਉੱਥੇ ਦੁਨੀਆ ਇਕੱਠੀ ਹੋ ਗਈ ਜੀ, ਬੇਬਾਦ ਸਾਰਾ ਜਿੰਨੀ ਮੁਸਲਮਾਨੀ ਸੀ ਨਾ ਹਾਂਜੀ ਉੱਥੇ ਇਕੱਠੀ ਹੋ ਗਈ। ਸਹੀ। ਉੱਥੇ ਫਿਰ ਅਸੀਂ ਰਹੇ ਹਾਂ 1 ਮਹੀਨਾ। 1 ਮਹੀਨਾ ਫਿਰ ਹਮਲੇ ਹੁੰਦੇ ਰਹੇ ਨੇ। ਜੇ ਸਾਡੇ 10 ਮਰੇ ਨੇ, ਉਹਨਾਂ ਦੇ 20 ਮਰੇ ਨੇ। ਅੱਛਾ, ਇਹੋ ਹੀ ਹੁੰਦਾ ਰਿਹਾ। ਅਖੀਰ ਇਹਨਾਂ ਇੱਕ ਦਿਨ ਨਾ ਬੜੀ ਦੁਨੀਆ ਇਕੱਠੀ ਹੋ ਗਏ ਸਿੱਖਾਂ ਨੇ। ਉਦੋਂ ਇੱਕ ਅਫਸਰ ਸੀ ਨਾ ਜਿਹੜਾ ਸਾਡੇ ਰੋਪੜ, ਹਾਂਜੀ ਉਹਨੂੰ ਆਂਦਾ ਸਟੰਟ। ਹੂੰ ਉਹ ਸੀ ਇੰਚਾਰਜ। ਅੱਛਾ, ਉਹਦੇ ਕੋਲ ਆਣ ਕੇ ਸਿੱਖਾਂ ਨੇ, ਅੱਛਾ ਉਹਦੇ ਕੋਲ ਫਿਰ ਉਹਨੇ ਫਿਰ ਇਕੱਠੇ ਕਰਕੇ ਸਾਰੇ 4 ਚੁਫੇਰੇ ਘੇਰਾ ਪਾ ਲਿਆ ਉਹਨਾਂ। ਹੂੰ ਘੇਰਾ ਪਾ ਲਿਆ। ਫਿਰ ਅੱਲਾ ਦੇ ਬੰਦੇ ਉਹਨਾਂ ਕੋਲ ਅਸਲਾ ਵੀ ਸੀ ਉਦੋਂ। ਅੱਛਾ, ਉਹ ਅਸਲਾ ਚਲਾਉਂਦੇ ਰਹੇ ਤੇ ਅੱਲਾ ਬਚਾ ਕਰਦਾ ਰਿਹਾ। ਸਾਡੇ ਉਸ ਜ਼ਮਾਨੇ 'ਚ ਉੱਥੇ 9 ਗਜਿਆਂ ਦੀਆਂ ਕਬਰਾਂ ਸਨ। ਅੱਛਾ ਅੱਗੇ ਵੀ ਜੰਗ ਹੋਈ ਸੀ ਉੱਥੇ ਕੁਰਬਾਨੀ ਪਿੱਛੇ, ਅੱਛਾ ਸਾਡੀ ਸੋਝੀ ਤੋਂ ਪਹਿਲਾਂ। ਯਾਨੀ ਸਾਡੇ ਵਾਲਦ ਸਾਹਿਬ ਨੂੰ, ਉਹਨਾਂ ਨੂੰ ਪਤਾ ਸੀ, ਉਹਨਾਂ ਦੇਖੀ ਉਹ ਜੰਗ। ਕੁਰਬਾਨੀ ਪਿੱਛੇ ਉਹ ਕਸਾਈ ਸਨ। ਉੱਥੇ ਪਿੰਡ ਸੀ ਸਨਾਣਾ। ਅੱਛਾ, ਸਨਾਣੇ ਦੇ ਕਸਾਈ ਸਨ। ਉਹ ਗਾਇਆਂ ਕਰਦੇ ਸਨ ਤੇ ਗਾਇਆਂ ਤੋਂ ਉਹਨਾਂ ਨੂੰ ਬੜਾ ਚਿੜ ਚੰਦੀ ਸੀ। ਤੇ ਹਿੰਦੂ ਵੀ ਆਏ ਸਨ। ਅੱਛਾ, ਤੇ ਉਹਨਾਂ ਹਿੰਦੂਆਂ ਕਿਹਾ ਵੀ ਇਹ ਅਗਲੀ ਗੱਲ ਹੈ ਜੀ, ਇਹ ਪੁਰਾਣੇ ਵਕਤਾਂ ਦੀ, ਪੁਰਾਣੇ ਵਕਤ ਦੀ। ਉਹਨਾਂ ਕਿਹਾ ਸਾਡੇ ਜਿਹੜਾ ਸੀ ਨਾ ਸ਼ੇਖ, ਹਾਂਜੀ ਸ਼ੇਖ ਸਨ ਸਾਡੇ ਜਿਹੜੇ ਨਾ ਮੁਸਲਮਾਨੀ ਦੇ ਬੰਨ ਸਨ। ਉਹ ਅੱਛਾ, ਬੜਾ ਘਰਾਣਾ ਮੋਟਾ ਸੀ ਸ਼ੁਰੂ ਤੋਂ ਹੀ, ਅਮੀਰ ਵੀ ਹੈ ਸਨ। ਉਹਨਾਂ ਦੀ ਸਾਰੇ ਸਭ ਗੱਲ ਉਹਨਾਂ ਦੀ ਮੁਸਲਮਾਨ ਮੰਨਦੇ ਸਨ। ਇੱਥੇ ਨਾ ਫਿਰ ਇਹ ਬੜੇ ਸਿੱਖ ਜੁੜ ਕੇ ਆਏ। ਕੁਰਬਾਨੀ ਦੀ ਲੜਾਈ ਹੋਈ ਸੀ ਤੇ ਜੁੜ ਕੇ ਆਏ। ਬੜਾ ਜੰਗ ਹੋਇਆ ਸੀ ਉਹ ਫਿਰ ਨਾ ਉਹਨਾਂ ਸਾਡੇ ਮੁਸਲਮਾਨਾਂ ਨੇ ਉਹਨਾਂ ਨੇ ਆਖਿਆ ਵੀ ਸਾਨੂੰ ਮੁਸਲਮਾਨਾਂ ਨੇ ਨਹੀਂ ਮਾਰਿਆ। ਨੀਲੇ ਘੋੜੇ, ਹੱਥ ਹੀ ਤਲਵਾਰਾਂ। ਅੱਛਾ, ਉਹਨਾਂ ਨੇ ਉਹ ਜਿੱਥੋਂ ਦੀ ਤਲਵਾਰ ਫਿਰਦੀ ਜਾਂਦੀ ਸੀ ਨਾ, ਕਤਲੇਆਮ ਕਰੀ ਜਾਂਦੀ ਸੀ। ਸਹੀ 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 ਸਹੀ। ਸਾਡੇ ਤਾਂ ਦਿਹਾਤੀ ਲੋਕ ਸਨ, ਡੰਡੇ ਛੋਟੇ ਸਨ। ਅੱਛਾ, ਚਲੋ ਉਹ ਫਿਰ ਅੰਗਰੇਜ਼ ਦਾ ਹੀ ਦੌਰ ਸੀ। ਹਾਂਜੀ, ਤੇ ਪਰਚਾ ਸ਼ਰਚਾ ਹੋਣਾ ਹੀ ਸੀ। ਉਹਨੇ ਸ਼ੇਖਾਂ ਨੇ ਨਾ ਆਖਿਆ ਵੀ ਇੱਕ ਲਾਸ਼ ਨਾ ਰਹਿਣ ਦਿਓ ਉੱਥੇ। ਦਰਿਆ ਕੋਲੇ ਨਾਲ ਰੋਪੜ ਦਾ ਦਰਿਆ ਵਗਦਾ ਸੀ। ਰੋਪੜ ਤੋਂ 2 ਮੀਲ ਸਾਰਾ ਆਇਆ ਸੀ ਅੱਛਾ, ਜਿੱਥੇ ਜੰਗ ਹੋਈ, ਲੜਾਈ ਹੋਈ। ਉਹ ਫਿਰ ਜੀ ਉਹਨੇ ਕਿਹਾ ਵੀ ਗੱਡੇ ਜੋੜ ਲਓ, ਜਿਸ ਤਰ੍ਹਾਂ ਵੀ ਜਾ ਸਕਦਾ ਨਾ। ਜਦੋਂ ਮੌਕਾ ਆ ਜੇ, ਨਹੀਂ ਉਹਨਾਂ ਦੇਖਿਆ ਲਾਸ਼ ਨਾ ਇੱਕ ਵੀ ਰਹਿ ਉੱਥੇ। ਸਹੀ। ਉਹ ਫਿਰ ਇਹਨਾਂ ਮੁਸਲਮਾਨਾਂ ਨੇ ਸਾਰਿਆਂ ਨੇ, ਗੁੱਜਰਾਂ ਦੇ ਪਿੰਡ ਜ਼ਿਆਦਾ ਉੱਥੇ, ਹਾਂਜੀ, ਗੱਡੇ ਜੋੜ ਲਏ। ਕਿਸੇ ਨੇ ਕੁਛ, ਕਿਸੇ ਨੇ ਕੁਛ, ਦਰਿਆ ਵਿੱਚ ਸੁੱਟੀ ਗਏ। ਅੱਛਾ ਅੱਛਾ ਅੱਛਾ, ਰੋੜਤੀਆਂ ਲਾਸ਼ਾਂ ਸਾਰੀਆਂ ਹੀ ਰੋੜ ਦਿੱਤੀਆਂ। ਅੱਛਾ ਅੱਛਾ, ਉਹਦੇ ਵਿੱਚ ਜੇ 2 ਕੁ ਬੰਦਿਆਂ ਨੂੰ ਸਜ਼ਾ ਹੋਈ ਥੋੜੀ ਥੋੜੀ। ਅੱਛਾ ਅੱਛਾ ਅੱਛਾ, ਐਡੇ ਜੰਗੇ ਜੇ ਇੰਨਾ ਕਤਲੇਆਮ ਹੋਇਆ ਸੀ ਇਹ ਸਿੱਖ। ਸਹੀ। ਤੁਹਾਡਾ ਵੀ ਫਿਰ ਉੱਥੇ ਹੀ ਹਮਲਾ ਹੋਇਆ, ਤੁਹਾਡੇ ਉੱਤੇ ਵੀ? ਸਾਡੇ ਉੱਤੇ ਤੇ ਉਹ ਤੇ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਨਾ, ਫਿਰ ਤੁਸੀਂ ਕਿਹਾ ਨਾ ਇਹ ਪੁਰਾਣੀ ਕਰੋ। ਹੁਣ ਉਹ ਹੀ ਕਰੋ, ਦੱਸੋ। ਉਹ ਦੱਸਾਂ? ਹਾਂਜੀ, ਉਹ ਤੁਹਾਨੂੰ ਦੱਸਿਆ ਨਾ ਵੀ ਜਿੱਥੇ ਦਰਬਾਰ ਸੀ ਸਾਡੇ, ਗੁੱਜਰ ਪੀਰ ਹੀ ਸੀ ਉਹ। ਹਾਂਜੀ,
ਉੱਥੇ ਰਾਤ ਰਹੇ, ਉੱਥੇ ਹਮਲਾ ਹੋ ਗਿਆ, ਉੱਥੇ ਵੀ ਬਹੁਤ ਸਿੱਖ ਮਾਰੇ, ਸਾਡੇ ਵੀ ਬੰਦੇ ਜ਼ਖਮੀ ਹੋਏ। ਇੱਕ ਬੰਦਾ ਸਾਡਾ ਇੱਥੇ ਵੀ ਆਇਆ ਸੀ, ਉਹ ਵੀ ਉਹਦੇ ਇੱਥੋਂ ਲੰਘੀ ਆ ਗੋਲੀ। ਅੱਛਾ, ਆ ਜੀਭ ਜਿਹੜੀ ਹੈ ਨਾ, ਜੀਭ ਦੇ ਵਿੱਚੋਂ ਇੱਧਰ ਦੂਜੇ ਪਾਸੇ ਹੋ ਗਈ। ਓਏ ਹੋਏ, ਕਈਆਂ ਨੂੰ ਤੇ ਲੱਗੀਆਂ ਹਨ ਇੱਥੇ, ਜਿਹੜੇ ਸਾਡੇ ਤੋਂ ਜਿਹੜੇ ਵੱਡੇ ਸਨ, ਜਵਾਨ ਸਨ। ਹਾਂਜੀ ਹਾਂਜੀ। ਲਓ ਜੀ, ਉੱਥੇ ਫਿਰ ਇਹ ਹੋਇਆ ਕਿ ਜਿਸਲੇ ਉਹਨਾਂ ਸਾਰਾ ਢਿੱਲ ਲਾ ਲਿਆ ਆਪਣਾ ਨਾ, ਹਾਂਜੀ, ਸਾਡੇ ਇੱਕ ਦੋ ਮਰਨਾ, ਉਹਨਾਂ ਦੇ 10-20 ਬਣ ਰਹੇ। ਹਾਂਜੀ। ਫਿਰ ਉਹ ਇੱਕ ਦਿਨ ਉਹਨਾਂ ਨੇ ਸਾਰੇ ਸਿੱਖੀ ਸੱਦ ਕੇ ਨਾ ਆਪਣਾ 4 ਚੁਫੇਰੇ ਉਹਨਾਂ ਵੜ ਲਿਆ। ਲੜਾਈ ਹੋਣ ਲੱਗ, ਲੜਾਈ ਹੋਈ ਜਿਸਲੇ ਫਿਰ ਇਹ ਕੁਦਰਤ ਉੱਥੇ ਉਹਨਾਂ ਨਗਈਆਂ ਦੀਆਂ ਸਜਦਿਆਂ ਦੀਆਂ ਕਬਰਾਂ ਸਨ। ਕੁਦਰਤ ਨੇ ਸਾਨੂੰ ਫਤਿਹ ਮੁਸਲਮਾਨ ਨੂੰ ਦੇਣੀ ਸੀ ਉੱਥੋਂ। ਹਾਂਜੀ। ਪੱਥਰੀਲਾ ਇਲਾਕਾ ਸੀ, ਜੇ ਬੰਦੇ ਸਾਡੇ ਪੱਥਰ ਨੂੰ ਹੱਥ ਪਾਇਆ ਨਾ, ਪੱਥਰ ਉਲੜ ਕੇ ਹੱਥ 'ਚ ਆ ਗਿਆ। ਅੱਛਾ, ਐਸਾ ਕੰਮ ਸੀ। ਤੇ ਉਹ ਪੱਥਰ ਗੋਲੀਆਂ ਬਣ ਗਏ। ਉਹ ਸਾਰਾ ਹੀ ਹਮਲਾ ਉਹ ਵੀ ਫਸਵਾ ਕਰ ਦਿੱਤਾ। ਉੱਥੇ ਵੀ ਮਰੇ ਬੰਦੇ? ਹਾਂ, ਉੱਥੇ ਮਰੇ ਬੜੇ, ਸਿੱਖ ਵੀ ਮਰੇ, ਕੋਈ ਸਾਡੇ ਵੀ ਮਰੇ। ਅੱਛਾ। ਤੇ ਸਾਡੇ ਥੋੜੇ ਹੀ ਮਰਦੇ ਰਹੇ ਨੇ, ਕਿ ਜੇ ਉਹਨਾਂ ਦੇ 20 ਮਰੇ ਨੇ ਤੇ ਸਾਡੇ 5 ਹੀ ਮਰੇ ਨੇ। ਅੱਛਾ, ਇੰਝ ਹੀ ਹੁੰਦਾ ਰਿਹਾ। ਅੱਛਾ, ਆਲੇ ਦੁਆਲੇ ਦੇ ਪਿੰਡ ਹਿੰਦੂਆਂ ਦੇ ਉੱਠ ਗਏ ਸਨ। ਉਹ ਕਿਉਂ? ਹਾਂ, ਉਹਨਾਂ ਠਾਲ ਦਿੱਤੇ ਵੀ ਇਹ ਮੁਸਲਮਾਨ ਇਕੱਠੇ ਹੋ ਗਏ ਸਾਰੇ ਇੱਥੇ। ਅੱਛਾ। ਉੱਠਦੇ ਜੋ ਨਹੀਂ ਸਨ, ਸਾਡੇ ਬੁੱਢੇ ਇੱਥੇ ਆ ਕੇ ਵੀ ਆਖੀ ਕਹਿੰਦੇ ਮੁੜ ਜਾਣਾ ਪਿਆ। ਅੱਛਾ। ਸਿੱਧੇ ਲੋਕ ਸਨ। ਲੋ ਜੀ, ਉਹ ਪਿੰਡਾਂ ਤੋਂ ਦਾਣੇ ਲੁੱਟ ਲੈ ਆਉਣੇ, ਬੱਕਰੇ ਬੁਕਰੇ, ਤੇ ਉੱਥੇ ਗੋਸ਼ਤ ਹੀ ਖਾਂਦੇ ਰਹੇ ਹਿਸਾਬ ਨਾਲ। ਉਹ ਪਿੰਡ ਹਿੰਦੂਆਂ ਦੇ ਨਾਲ ਦੇ ਨਾ ਸਾਰੇ ਹੀ ਨਿਕਲ ਗਏ ਸਨ। ਅਸੀਂ ਰਹੇ ਉੱਥੇ 1.5 ਮਹੀਨਾ। ਉੱਥੇ 1.5 ਮਹੀਨਾ ਰਹੇ ਇਸ ਤਰ੍ਹਾਂ। ਫਿਰ ਉਹ ਕਾਕਣ ਲੱਗਾ, ਉਹ ਜਿਹੜਾ ਨਾ ਅਫਸਰ ਇੰਚਾਰਜ, ਉਹਨੇ ਆਖਿਆ ਗੱਲ ਸੁਣੋ, ਤੁਹਾਡੀ ਪਾਕਿਸਤਾਨ ਤੁਹਾਡਾ ਬਣ ਗਿਆ। ਅੱਛਾ। ਤੁਸੀਂ ਜਾਣਾ ਹੀ ਜਾਣਾ ਹੈ। ਅਤੇ ਤੁਸੀਂ ਇੰਝ ਕਰੋ ਵੀ ਤੁਹਾਡਾ ਕੰਪ ਹੈ ਕੁਰਾਲੀ ਕੰਪ ਹੈ। ਕੁਰਾਲੀ ਸੀ ਇੱਕ ਛੋਟਾ ਜਿਹਾ ਸ਼ਹਿਰ, ਬਾਗ ਸੀ ਇੱਕ ਬਹੁਤ ਬੜਾ ਕਿਸੇ ਸਿੱਖ ਦਾ। ਅੱਛਾ। ਵਿੱਚੇ ਗੁਰਦੁਆਰਾ ਵੀ ਸੀ, 4 ਖੂਹ ਸਨ ਵਿੱਚ। ਅੱਛਾ। ਉਹ ਆਲੇ ਦੁਆਲੇ ਤਾਰ ਵਾਲ ਦਿੱਤੀ, ਕਾਗਜ਼ਾਂ 'ਚ ਨਹੀਂ ਸੀ ਉਹ ਜਿਹੜਾ ਕੰਪ ਸੀ ਨਾ ਸਾਡਾ, ਕਾਗਜ਼ਾਂ 'ਚ ਨਹੀਂ ਸੀ। ਅੱਛਾ, ਉਹਨੇ ਕਿਹਾ ਜੀ ਸਾਨੂੰ ਹਥਿਆਰ ਦੇ ਦਿਓ, ਸਾਨੂੰ ਤੁਹਾਡੇ ਤੋਂ ਖਤਰਾ ਹੈ। ਅੱਛਾ। ਹਥਿਆਰ ਦੇ ਦਿਓ, ਤੁਹਾਡਾ ਨੁਕਸਾਨ ਨਾ ਹੋਵੇਗਾ, ਤੁਹਾਨੂੰ ਬਾਫਾਜ਼ਤ ਨਾ ਪੱਕੀ ਸੜਕ ਦੇ ਉੱਤੇ ਸੀ ਉਹ ਸ਼ਹਿਰ, ਅਤੇ ਉੱਥੇ ਤੁਹਾਨੂੰ ਪਹੁੰਚਾਵਾਂਗੇ ਕੰਪ ਵਿੱਚ। ਲੋ ਜੀ, ਹਥਿਆਰ ਫਿਰ ਗੰਜ ਲੱਗ ਗਏ ਹਥਿਆਰਾਂ ਦੇ, ਕੁਆੜੀਆਂ ਹੈ ਦੇ ਕੋਈ ਉਹਨੂੰ ਵੱਡੇ ਮੋਟੇ ਬੰਦੇ ਸੱਦੇ ਨਾ, ਪੜ੍ਹੇ ਲਿਖੇ। ਅੱਛਾ। ਤੇ ਉਹਨਾਂ ਨੇ ਆਖਿਆ ਵੀ, ਉਹਨਾਂ ਬੰਦਿਆਂ ਵੀ ਆਖਿਆ ਵੀ ਜਾਣਾ ਤੇ ਪੈਣਾ ਹੀ ਹੈ। ਹਾਂਜੀ। ਤੇ ਇਹ ਉੱਠਦੇ ਹੀ ਨਹੀਂ ਸਨ, ਉਹ ਉਠਾਉਂਦੇ ਸਨ। ਸਹੀ। ਚਲੋ ਉਹਨੇ ਫਿਰ ਜੀ ਉਹ ਹਥਿਆਰ ਲੈ ਲਏ, ਕੁਛ ਉਹਨੂੰ ਰਿਸ਼ਵਤ ਵੀ ਦਿੱਤੀ ਇਕੱਠੀ ਕਰਕੇ। ਇਹ ਮੌਲਵੀ ਦਾ ਮਾਮਾ ਸੀ, ਹਾਫਿਜ਼ ਸਈਦ ਹੈ, ਮੌਲਵੀ ਕਮਾਲਦੀਨ। ਅੱਛਾ। ਤੇ ਉਹ ਸੀ, ਉਹਨੇ ਕੱਢਣੇ ਲੋਕ, ਜਦੋਂ ਆ ਜਾਣਾ ਨਾ ਹਮਲਾ ਹੋਣਾ। ਹਾਂਜੀ। ਕਈਆਂ ਜਨਾਨੀਆਂ ਉੱਤੇ ਲੇਫ ਦੇ ਦੇਣੇ ਬੰਦਿਆਂ ਦੇ, ਤੇ ਨਾ ਜਾਣਾ। ਤੇ ਉਹਨਾਂ ਡੰਡੇ ਫੜ ਕੇ ਨਾ, ਉਹਨੇ ਬੜਾ ਅੰਜਾਮ ਸੀ। ਉਹਨੇ ਜੋ ਝੁੱਗੀ ਜਿੰਨੀਆਂ ਹੋਰ ਵੀ ਨਾਲ ਹੁੰਦੇ ਸਨ 2-4, ਇਹ ਸਭ ਨੂੰ ਉਹਨੇ ਕਹਿਣਾ ਚਲੋ। ਅੱਛਾ। ਹਾਂਜੀ, ਹਾਫਿਜ਼ ਕਮਾਲਦੀਨ ਉਹਦਾ ਨਾਂ ਸੀ, ਤੇ ਮਾਮਾ ਸੀ ਇਹਦਾ, ਹਾਫਿਜ਼ ਸਈਦ ਦਾ ਸਕਾ ਮਾਮਾ ਸੀ ਸਈਦ ਦਾ। ਅੱਛਾ ਅੱਛਾ। ਇਹਨਾਂ ਦੇ ਉਹ ਪਿੰਡ ਸਾਡੇ ਨਾਲ ਹੀ ਸੀ, ਸਈਦ ਦਾ ਥੋੜਾ ਜਿਹਾ ਹਟਮਾ ਸੀ। ਅੱਛਾ। ਹਾਂ। ਤੇ ਉਹਨੇ ਫਿਰ ਉਹ ਠਾਲ ਨੇ ਬੰਦੇ, ਚਲੋ ਜੰਗ ਲੜਾਈ ਹਮਲਾ ਹੋ ਗਿਆ। ਚਲੋ ਹੁੰਦੀ ਰਹੀ ਉਹ ਜੰਗ। ਹਥਿਆਰ ਉਹਨਾਂ ਚਾਕੂ ਤੱਕ ਸਾਡੇ ਕੋਲ ਲੈ ਲਏ। ਅੱਛਾ। ਕੋਈ ਸ਼ੈ ਨਹੀਂ ਛੱਡੀ, ਤਲਾਸ਼ੀਆਂ ਲੈ ਤਲਾਸ਼ੀ ਲੈ ਗਏ। ਸਾਡੇ ਆਪਣੇ ਬੰਦਿਆਂ ਨੇ ਦਵਾਏ ਨਾ, ਜਿਨ੍ਹਾਂ ਨੇ ਗੱਲ ਕੀਤੀ ਸੀ ਉਸ ਇੰਚਾਰਜ ਨਾਲ। ਉਹ ਫਿਰ ਹਥਿਆਰ ਲੈ ਲਏ ਪੱਕੀ ਸੜਕ 'ਤੇ, ਤੇ ਬਾਰਿਸ਼ ਵੀ ਕਿ ਅੱਜ ਹੀ ਪੈਣੀ ਹੈ, ਇੰਨੀ ਕੁ ਬਾਰਿਸ਼।
ਬਾਰਿਸ਼ ਦਾ ਫਿਰ ਉਹਨਾਂ ਕੀ ਕੀਤਾ 12 ਕੋ 10-12 ਕੋ ਸੀ ਅਗਾੜ ਪਿੱਛੇ ਤੇ ਅਗਾੜ ਅੱਗੇ ਉਹਨਾਂ ਫਿਰ ਨਾ ਅੱਧ ਚ ਉਹਨਾਂ ਜਿੱਥੋਂ ਦੇਖਿਆ ਉਥੋਂ ਸਿੱਖ ਭਾਏ ਸਵਾਰਾਂ ਚ ਅੱਛਾ ਆਲੇ ਦੁਆਲੇ ਜੋ ਪੱਕੀ ਸੜਕ ਦੇ ਉਹ ਜਿਸਲੇ ਤੁਰ ਪਿਆ ਕਾਫਲਾ ਅੱਛਾ ਤੁਰ ਪਿਆ ਜਿਸਲੇ ਆ ਗਿਆ ਉਹਨਾਂ ਇਸ ਤਰ੍ਹਾਂ ਕਰਕੇ ਨਾ ਅੱਧ ਚੋਂ ਨਾ ਲੱਗ ਪਈ ਸ਼ੁਰੂ ਵੱਢਣ ਟੁੱਕਣ ਲੁੱਟ ਪਈ ਅੱਛਾ ਉਹ ਜਿਹੜੀਆਂ ਕੋ ਗੰਢੜੀਆਂ ਉੱਥੇ ਬਣਾਇਆ ਸੀ ਪੰਜੂਰਾ ਉਰਲਮ ਪਰਲਮ ਖਾਣ ਪੀਣ ਹਾਂਜੀ ਉਹ ਸਨ ਕੋਈ ਟੂੰਬਾਂ ਕਿਸੇ ਕੋਲ ਰੁਪਈਏ ਕੋਈ ਸਭ ਕੁਝ ਉਹ ਪੈਂਦੇ ਸਨ ਉਹ ਗੰਢੜੀਆਂ ਵਾਲਿਆਂ ਨੂੰ ਬਹੁਤੇ ਹਾਂਜੀ ਬਹੁਤ ਦੁਨੀਆ ਉੱਥੇ ਕਤਲ ਮਾਂ ਉੱਥੇ ਹਾਂਜੀ ਤੁਸੀਂ ਤਾਂ ਖਾਲੀ ਹੱਥ ਸੀ ਹੱਥ ਹੀ ਖਾਲੀ ਸੀ ਤੇ ਉਹ ਹਥਿਆਰ ਲੈ ਕੇ ਬੈਠੇ ਸਨ ਹਾਏ ਹਾਏ ਇੱਕ ਜਵਾਨ ਬੱਚੀ ਦੇਖੀ ਜਵਾਨ ਬੱਚੀ ਤੇ ਬੱਚਾ ਉਹਦੇ ਇੱਥੇ ਹਾਂਜੀ ਕਤਲ ਕਰੀ ਵੀ ਜਨਾਨੀਆਂ ਬਹੁਤ ਲੈ ਗਏ ਓਏ ਹੋਏ ਜਨਾਨੀਆਂ ਜਿਹੜੀਆਂ ਕਈ ਨਹੀਂ ਗਈਆਂ ਕਈ ਲੈ ਗਈਆਂ ਕੁੜੀਆਂ ਕਈਆਂ ਨੇ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ ਹੈਂ ਦਰਿਆ ਸੀ ਨਾਲ ਹੀ ਦਰਿਆ 'ਚ ਛਾਲਾਂ ਮਾਰਦੀਆਂ ਚਲੋ ਉਹ ਮੈਂ ਆਪ ਦੇਖੀ ਉਹ ਬੱਚੇ ਉਹ ਵੱਡੀ ਪਈ ਜਨਾਨੀ ਹਾਂਜੀ ਇਹ ਛੋਟਾ ਜਿਹਾ ਬਾਲ 6 ਮਹੀਨਿਆਂ ਦਾ ਉਹ ਤੇ ਨਾ ਚੁੰਗੇ ਗਿਆ ਦੁੱਧ ਪੀ ਰਿਹਾ ਹਾਂ ਓਏ ਹੋਏ ਤੋ ਬੜਾ ਜ਼ੁਲਮ ਹੋਇਆ ਉਸ ਵੇਲੇ ਬੜਾ ਜ਼ੁਲਮ ਬੜੀ ਦੁਨੀਆ ਵੱਡੀ ਉਹਨਾਂ ਫਿਰ ਅੱਗੇ ਜ਼ੁਲਮ ਦੀ ਸੁਣ ਲਓ ਤੁਸੀਂ ਅੱਗੇ ਜ਼ੁਲਮ ਦੀ ਸੁਣ ਲਓ ਅੱਛਾ ਫਿਰ ਉਹਨਾਂ ਕੀ ਕੀਤਾ ਕਿ ਜਿੱਥੋਂ ਹੀ ਵੱਡੇ ਗਏ ਅਖੀਰ ਜਿਨ੍ਹਾਂ ਦੀ ਵਧੀ ਸੀ ਉਹਨਾਂ ਨੇ ਆ ਹੀ ਜਾਣਾ ਸੀ ਹਾਂਜੀ ਚਲੋ ਕੰਪ ਦੇ ਨੇੜੇ ਆ ਗਏ ਕੰਪ 'ਚ ਇੱਕ ਨਦੀ ਸੀ ਕੰਪ ਤੋਂ ਉਰਾਂ ਉਹ ਨਦੀ ਦੇ ਵਿੱਚ ਕਈਆਂ ਜਨਾਨੀਆਂ ਛਾਲਾਂ ਮਾਰਦੀਆਂ ਬੱਚੇ ਸੁੱਟ ਦਿੱਤੇ ਨਦੀ ਦੇ ਵਿੱਚ ਨਦੀ 'ਚ ਵਗਦੀ ਨਦੀ ਸੀ ਬਾਹਰੀ ਬੇਬਾਹੀ ਪਈ ਉਦੋਂ ਤੁਸੀਂ ਦੇ ਬੱਚੇ ਹੋਣੇ ਇੱਧਰ ਦੀ ਪੈਦਾ ਸਾਡੀ ਤਾਂ ਇੱਧਰ ਦੀ ਪਜਾਇਸ਼ ਹੈ ਬਾਰਿਸ਼ਾਂ ਉਦੋਂ ਬਹੁਤ ਹੋਈਆਂ ਨੇ ਇੰਨੀ ਬਾਰਿਸ਼ਾਂ ਨਹੀਂ ਕਦੇ ਹੋਈਆਂ ਅੱਜ ਤੱਕ ਨਹੀਂ ਹੋਈ ਇੱਥੇ ਬਾਰਿਸ਼ ਉਨੀ ਜਿੰਨੀ ਉਦੋਂ ਹੋਈ ਹੈ ਸਹੀ ਹੋ ਗਿਆ ਲਓ ਜੀ ਉਹ ਫਿਰ ਨਾ ਕੰਪੇ 'ਚ ਆ ਬੜੇ ਜਿਹੜੇ ਰਹਿ ਗਏ ਹਾਂਜੀ ਕੰਪੇ 'ਚ ਆ ਕੇ ਤਾਰ ਫੇਰੀ ਸੀ ਨਾਲ ਕੰਡਿਆਂ ਵਾਲੀ ਲੋਹੇ ਦੀ ਹਾਂਜੀ ਉੱਥੇ ਫਿਰ ਇੰਨਾ ਪਾਣੀ ਹੂੰ ਉਹ ਬਾਗ ਦੇ ਵਿੱਚ ਅੱਛਾ ਗੋਡੇ ਪਾਣੀ ਹਾਂਜੀ ਫਿਰ ਦੁਨੀਆ ਬਾਜਾਂ ਮਾਰਦੀ ਮੇਰੇ ਫਿਰੇ ਆਪਣੇ ਨੂੰ ਲੱਭਦੀ ਫਿਰੇ ਅੱਛਾ ਫਲਾਣੇ ਥਾਂ ਦਾ ਕੋਈ ਉਹ ਫਲਾਣੇ ਥਾਂ ਦਾ ਉਹ ਜੇ ਕੋਈ ਜਿਹੜਾ ਕੋਈ ਹੈ ਸੀ ਉਹ ਕੋਈ ਮਿਲ ਗਿਆ ਜਿਹੜਾ ਨਹੀਂ ਹੋਇਆ ਸੀ ਨਾ ਕੋਈ ਨਹੀਂ ਮਿਲਿਆ ਉਹ ਜਿਸਲੇ ਕੰਪ 'ਚ ਜਾ ਵੜੇ ਜਿਹੜੇ ਜਿਉਂਦੇ ਸਨ ਆ ਗਏ ਜਿਹੜੇ ਤੇ ਕੰਪ 'ਚ ਫਿਰ ਉਹ ਰੋਟੀ ਰਾਸ਼ਨ ਕੋਈ ਨਾ ਰਾਸ਼ਨ ਨਹੀਂ ਸਨ ਦਿੰਦੇ ਕੰਪ ਨੂੰ ਕੰਪ ਦੀ ਉਹ ਕਾਗਜ਼ਾਂ 'ਚ ਨਹੀਂ ਸੀ ਆਹ ਕਾਗਜ਼ਾਂ 'ਚ ਜਿਹਨੂੰ ਸੀ ਹੈ ਕਾਗਜ਼ਾਂ 'ਚ ਨਹੀਂ ਸੀ ਹੈਗਾ ਕੰਪ ਉਹ ਫੇ ਕੀ ਖਾਂਦੇ ਸੀ ਉੱਥੇ ਕਾਗਜ਼ਾਂ 'ਚ ਕੰਪ ਸੀ ਅੰਬਾਲਾ ਅੱਛਾ ਫਲੌਰ ਇਸ ਤਰ੍ਹਾਂ ਕਰਕੇ ਕੰਪ ਸਨ 2-4 ਇਹ ਉਹਨਾਂ ਆਪਣੀ ਮਰਜ਼ੀ ਨਾਲ ਲਾਏ ਸੀ ਵੀ ਛੱਡਣੇ ਨਹੀਂ ਉਹਨਾਂ 'ਚ ਬੰਦਾ ਜਾਣਾ ਜਾਏ ਕੋਈ ਨਾ ਅੱਛਾ ਲਓ ਜੀ ਉੱਥੇ ਫਿਰ ਅਸੀਂ ਆਪ 2 ਮਹੀਨੇ ਰਹੇ ਉੱਥੇ ਇੰਨਾ ਕੁ ਆਟਾ ਲਿਆਉਣਾ ਸਾਡੇ ਬੁੱਢੇ ਨੇ ਹਾਂਜੀ ਇੰਨਾ ਕੁ ਆਟਾ ਲਿਆ ਕੇ ਅਸੀਂ 5-6 ਜੀ ਸਨ 2 ਭੈਣਾਂ ਸਨ 2 ਭਾਈ ਸਨ 2 ਮਾਂ ਬਾਪ ਸਨ ਇੱਕ ਮੈਂ ਸਾਂ ਤੇ ਉਹ ਇੰਨਾ ਆਟਾ ਨਾ ਇੰਨਾ ਆਟਾ ਤਲੀ 'ਤੇ ਰੱਖ ਕੇ ਫੱਕਾ ਮਾਰ ਕੇ ਨਾ ਆਟਾ ਖਾਣਾ ਆਟਾ ਉਹ ਆਟਾ ਪਕਾਉਣ ਜੋਗਾ ਕਿਹੜਾ ਹੁਣ ਉਹਦੀ ਰੋਟੀ ਇੱਕ ਅੱਧੀ ਪੱਕਦੀ ਹੈ ਅੱਬਲ ਤੇ ਪਕੜੀ ਗਈ ਪਕਾਉਣ ਵਾਲੀ ਸਾਡੇ ਕੋਲ ਕੁਝ ਨਹੀਂ ਸੀ ਇੱਕ ਕੌਲੀ ਆਈ ਸਾਡੇ ਇੱਕ ਕੌਲਾ ਦਿੱਤਾ ਸਾਨੂੰ ਸਾਡੇ ਨਾਨਕਿਆਂ ਨੇ ਉਹਦੇ ਵਿੱਚ ਹੀ ਮਸਰਾਂ ਦੀ ਦਾਲ ਥੋੜ੍ਹੀ ਮਿਲਣੀ ਥੋੜ੍ਹਾ ਜਿਹਾ ਆਟਾ ਮਿਲਣਾ ਉਹ ਦਾਲ ਉਹਦੇ ਵਿੱਚ ਉਬਾਲਣੀ ਹੈਂ ਅਤੇ ਸਭ ਕੁਝ ਸੁੱਟਿਆ ਸਭ ਪਿੱਛੇ ਉੱਥੇ ਛੱਸ ਛੁੱਟ ਕੇ ਨੱਠੇ ਆਪਣੀਆਂ ਜਾਨਾਂ ਬਚਾਈਆਂ ਜਿੰਨੇ
ਉਹ ਪੈ ਕੇ ਉਹ ਗੰਢੀ ਫੋਲਣ ਲੱਗ ਜਾਂਦੇ ਹਨ ਤੇ ਉਹ ਅਗਾਂ ਲੰਘ ਜਾਂਦੇ ਹਨ। ਲਓ ਜੀ ਉੱਥੇ ਜਿਸਲੇ ਕੰਪ 'ਚ ਫਿਰ ਉਹਨਾਂ ਸ਼ੁਰੂ ਕਰ ਦਿੱਤੇ ਜੀ ਜ਼ਹਿਰ ਪਾਉਣੀ। ਜ਼ਹਿਰ ਪਾਉਣੀ? ਜ਼ਹਿਰ ਪਾਉਣੀ। ਉੱਥੇ ਫਿਰ ਦੁਨੀਆ ਮਰੀ ਹੈ, ਹਜ਼ਾਰ ਬੰਦਾ ਰੋਜ਼ ਦਾ। ਕੀ ਜ਼ਹਿਰ ਕਿਹਨੂੰ ਪਾਉਂਦੇ ਸੀ? ਖੂਹਾਂ 'ਚ। ਅੱਛਾ, ਉਹ ਜਿਹੜੇ 4 ਖੂਹ ਸੀ ਉੱਥੇ? ਹਾਂਜੀ, ਉਹਨਾਂ ਦੇ ਵੱਢ ਕੇ ਅੰਦਰੋਂ ਨਾ ਅੰਦਰਾਂ ਵੀ ਆਉਂਦੀਆਂ ਹਨ ਤੇ ਉੱਥੇ ਦੁਨੀਆ ਬੜੀ ਮਰੀ ਹੈ। ਓਏ ਹੋਏ। ਅੱਛਾ, ਫਿਰ ਉਹਨਾਂ ਕੀ ਕੀਤਾ ਕਿ ਤੁਹਾਨੂੰ ਰਾਸ਼ਨ ਦਿਆਂ ਕਰਾਂਗੇ, ਤੁਹਾਡੀ ਗਿਣਤੀ ਕਰਨੀ ਹੈ। ਗਿਣਤੀ ਕਰਨੀ ਹੈ। ਕੰਪ ਤੋਂ ਬਾਹਰ ਕੱਢਣ ਲੱਗ ਪਏ। ਅੱਗੇ ਪੁਲਿਸ ਮਿਲਟਰੀ ਖਲੋ ਗਈ। ਮਿਲਟਰੀ ਡੋਗਰਾ ਸੀ ਮਿਲਟਰੀ ਉਦੋਂ। ਅੱਛਾ, ਉਹਨਾਂ ਦੀ ਹਿੰਦੂ ਸਨ ਉਹ ਵੀ। ਉਹ ਜਿਸਲੇ ਉਹ ਬਾਹਰ ਕੱਢ ਲਿਆ ਜੀ, ਬਾਹਰ ਕੱਢ ਕੇ ਕੰਪ ਤੋਂ ਤਾਰ ਤੋਂ ਲੰਘਾਈ ਜਾਣ। ਜਿਹੜੀਆਂ ਜਵਾਨ ਜਨਾਨੀਆਂ ਉਹ ਇੱਕ ਪਾਸੇ, ਜਵਾਨ ਬੰਦੇ ਇੱਕ ਪਾਸੇ ਤੇ ਬੁੜੀਆਂ ਜਿਹੜੀਆਂ ਉਹ ਇੱਕ ਪਾਸੇ, ਇਸ ਤਰ੍ਹਾਂ ਕੱਢਣਾ ਤੇ ਬਾਹਰ ਜਿਹੜੇ ਅੰਦਰ ਜ਼ਿਆਦਾ ਜਦੋਂ ਬਾਹਰ ਦੇਖੇ ਤੇ 4 ਸਵੇਰੇ ਉਹਨਾਂ ਦਾ ਅਸਲਾ ਜੋੜਿਆ, ਗੰਜ ਮਸ਼ੀਨਾਂ। ਅੱਛਾ, ਤੇ ਉਹ ਸਾਰਾ ਕੁਛ ਨਾ ਫੁੱਲ ਕੀਤਾ ਸੀ। ਉੱਥੇ ਦੁਨੀਆ ਬੜੀ ਮਰੀ ਉਦੋਂ। ਉੱਥੇ ਫਿਰ ਹਮਲਾ ਕੀਤਾ ਉਹਨਾਂ ਨੇ? ਬਸ ਸੁਣੋ ਤਾਂ ਸਹੀ ਨਾ। ਫਿਰ ਕੋਈ ਅਫਸਰ ਗਿਆ ਜਾਂ ਅੱਲਾ ਜਾਣੇ ਕਿ ਅੰਗਰੇਜ਼ ਸੀ ਜਾਂ ਕੋਈ ਸੀ, ਉਹ ਗਿਆ, ਉਹਨੇ ਵੇਖਿਆ ਮਾਜਰਾ। ਉਹਨੇ ਆਖਿਆ ਵੀ ਇਹ ਕੀ? ਉਹਨਾਂ ਕਿਹਾ ਜੀ ਇਹ ਗਿਣਤੀ ਸ਼ਿਣਤੀ ਕਰਨੀ ਇਹਨਾਂ ਦੀ, ਇਹਨਾਂ ਨੂੰ ਰਾਸ਼ਨ ਦਿਆ ਕਰਨਾ। ਭੁੱਖੇ ਮਰਦੇ। ਦਰਖਤ ਖਾਧੇ ਨੇ, ਪੱਤਿਆਂ ਦੇ, ਦਰਖਤਾਂ ਦੇ ਪੱਤੇ ਖਾਧੇ ਅਸੀਂ। ਓਏ ਹੋਏ ਹੋਏ। ਹਾਂ, ਉਹ ਜਿਸਲੇ ਉਹਨੇ ਆਖਿਆ ਚਲੋ ਅੰਦਰ ਆਪਣੀਆਂ ਤੰਬੂਆਂ 'ਚ ਕੰਪ 'ਚ। ਬਹੁਤ ਫਿਰ ਦੁਨੀਆ ਨੱਸੀ ਹੈ। ਦੁਨੀਆ ਜਿਹੜੀ ਨਿਕਲੀ ਸੀ ਸਾਰੇ ਦੇਖਿਆ ਸੀ, ਉਹ ਅਸਲਾ ਵੀ ਸਾਰਾ ਕੁਝ ਵੀ ਇਹਨਾਂ ਮਾਰ ਦੇਣੇ ਹੈ। ਤੇ ਬਹੁਤ ਫਿਰ ਨੱਸੀ ਨੇ ਹੇਠ ਥੱਲੇ ਆ ਕੇ ਬੁੱਢੇ ਠੇਰੇ ਕਈ ਬੱਚੇ ਉਧਰ ਬੜੀ ਦੁਨੀਆ ਮਰੀ ਆ ਗਏ। ਫਿਰ ਕੰਪ 'ਚ ਆ ਗਏ ਤੇ ਹੁਣ ਅਸੀਂ ਸਭ ਤੋਂ ਮਗਰੋਂ ਆਏ ਹਾਂ, ਕਿਉਂਕਿ ਕਾਗਜ਼ਾਂ 'ਚ ਹੈ ਨਹੀਂ ਸੀ। ਉਹਨਾਂ ਨੇ ਮਾਰਨ ਦਾ ਤਹੀਆ ਕੀਤਾ ਸੀ। ਅੱਛਾ, ਉਹ ਜਿਸਲੇ ਫਿਰ ਸਾਡੇ ਜਿਹੜੇ ਮੁਲਾਜ਼ਮ ਸਨ, ਹਾਂਜੀ, ਮੁਲਾਜ਼ਮ ਸਨ ਨਾ ਜਿਹੜੇ, ਤੇ ਉਹ ਕੋਈ ਦਿੱਲੀ, ਕੋਈ ਸ਼ਿਮਲੇ, ਕੋਈ ਕਿਧਰੇ ਸ਼ਹਿਰ ਲਾਹੌਰ, ਉੱਥੇ ਇਸ ਤਰ੍ਹਾਂ ਮੁਲਾਜ਼ਮ ਸਨ ਜਿਹੜੇ। ਅੱਛਾ, ਉਹ ਫਿਰ ਮੁਲਾਜ਼ਮ ਉਹਨਾਂ ਨੇ ਜਹਾਜ਼ਾਂ ਦੇ ਪਹੁੰਚਾਏ ਨੇ। ਅੱਛਾ, ਵਾਹ, ਜਹਾਜ਼ਾਂ ਦੇ ਕਰਾਚੀ ਭਜਾਤੇ। ਅੱਛਾ ਅੱਛਾ ਅੱਛਾ। ਬਹਿਰੀ ਜਹਾਜ਼ਾਂ ਦੇ, ਕਿ ਜਵਾਹਰੀ ਜਹਾਜ਼ ਤੇ ਕੋਈ ਆਪਣਾ ਹਵਾਈ ਦੇ ਮੁਲਾਜ਼ਮਾਂ ਦਾ ਤਬਾਦਲਾ ਹੋ ਗਿਆ ਨਾ। ਅੱਛਾ ਅੱਛਾ ਅੱਛਾ। ਤੇ ਉਹ ਸਾਰੇ ਆ ਗਏ। ਉਹ ਫਿਰ ਹੁਣ ਸਾਡੇ ਜਿੰਨੇ ਵੀ ਹੈ ਸਨ, ਸਾਡਾ ਕੰਮ ਕੋਈ ਨਾ, ਉਹ ਸਭ ਆ ਗਏ। ਅੰਬਾਲੇ ਦਾ ਕੰਪ ਆ ਗਿਆ, ਫਲੌਰ ਦਾ ਆ ਗਿਆ, ਹੁਸ਼ਿਆਰਪੁਰ ਦਾ ਆ ਗਿਆ। ਉਹ ਕੰਪ ਜਿਹੜੇ ਕਾਗਜ਼ਾਂ 'ਚ ਨਹੀਂ ਸੀ। ਵੱਡੀ ਈਦ ਉੱਥੇ ਹੀ ਕੀਤੀ? ਹਾਂਜੀ, ਵੱਡੀ ਈਦ ਉੱਥੇ ਹੀ ਪੜ੍ਹੀ ਆ? ਹਾਂ, ਉੱਥੇ ਕੰਪ 'ਚ ਹੀ। ਅੱਛਾ, ਕੈਂਪ 'ਚ ਹੀ ਪੜ੍ਹੀ ਹੈ? ਕੈਂਪ 'ਚ। ਲਓ ਜੀ, ਉਹ ਜਿਸਲੇ ਆ ਗਏ, ਉਹ ਮੁਲਾਜ਼ਮ ਆ ਕੇ ਰੋਇਆ ਪਿੱਠਾ ਕਰਨ ਇਹਨਾਂ ਕੋਲ, ਕਾਇਦੇ ਆਜ਼ਮ ਦੀ ਕੋਠੀ ਪਹੁੰਚ ਗਏ। ਅੱਛਾ, ਮੈਂ ਕਿਹਾ ਵੀ ਸਾਡਾ ਕੰਪ ਹੈ ਕਰਾਲੀ, ਤੇ ਉਹ ਕਿਉਂ ਨਹੀਂ ਲਿਆਉਂਦੇ ਉਹਨੂੰ? ਗੱਡੀਆਂ ਨਹੀਂ ਲਾਉਂਦੇ, ਕੀ ਵਜ੍ਹਾ ਕੀ ਹੈ? ਉਹ ਵੀ ਫੋਲ ਕੇ ਰਜਿਸਟਰ ਵੇਖਣ ਤੇ ਉਹ ਉਹਨਾਂ ਦੇ ਵਿੱਚ, ਉਹਨਾਂ ਦੀ ਲਿਸਟ ਵਿੱਚ ਉਹ ਹੈ ਨਾ, ਤੁਹਾਡਾ ਵਾਲਾ ਬੰਦਿਆਂ ਦਾ ਕੈਂਪ? ਸਾਡਾ ਕੈਂਪ। ਅੱਛਾ। ਉਹਨੇ ਆਖਿਆ ਜੀ ਸਾਡੇ ਦੇ ਕਾਗਜ਼ਾਂ 'ਚ ਕੋਈ ਨਹੀਂ, ਲਿਸਟ 'ਚ ਕੋਈ ਨਹੀਂ ਹੈ। ਉਹਨੇ ਆਖਿਆ ਜੀ ਤੁਸੀਂ ਸਾਡੇ ਨਾਲ ਚੱਲੋ, ਸਾਨੂੰ ਦਿਓ ਡਰਾਈਵਰ, ਕੋਈ ਟਰੈਕਟਰ ਜਾਂ ਜੋ ਕੁਛ ਵੀ ਹੈ, ਸਾਡੇ ਨਾਲ ਚੱਲੋ। ਉਹਨਾਂ 5-7 ਟਰੱਕ ਲੈ ਆਂਦੇ ਨਾਲ ਮਿਲਟਰੀ। ਅੱਛਾ। ਉਹ ਗਏ। ਉਹ ਗਏ ਜਿਸ ਵੇਲੇ ਉਹਨਾਂ ਨੇ ਫਿਰ ਉਹ ਗੱਡੀਆਂ ਲੱਗੀਆਂ। ਗੱਡੀਆਂ ਕੀ ਲੱਗੀਆਂ? ਉਹਨਾਂ ਜਿਹੜੇ ਆਪਣੇ ਕੋਈ ਲੱਗਦੇ ਲੁਕਦੇ ਸਨ, ਜਿਨ੍ਹਾਂ ਦੇ ਜਿਹੜੇ ਨਾਲ ਗਏ ਸਨ, ਉਹਨਾਂ ਨੂੰ ਲੈ ਆਏ। ਅੱਛਾ। ਬਾਕੀ ਉੱਥੇ ਹੀ ਸਾਰੇ। ਦਾਦੀ ਦੀ ਸਾਡੀ ਵਡੇਰੀ ਸੀ ਬਹੁਤ, ਤੇ ਉਹ ਜਿਸਲੇ ਕੰਪ ਦਾ ਗੱਡੀ ਲੱਗੀ ਨਾ, ਗੱਡੀਆਂ ਜਾਣਾ ਜੀ ਕੋਈ 2 ਮੀਲ ਤੁਰ ਕੇ। ਸਰਹੰਦ ਸਟੇਸ਼ਨ ਸੀ,
ਸਟੇਸ਼ਨ ਸਰਹੰਦ, ਤੇ ਉੱਥੇ ਜਾ ਕੇ ਉੱਥੇ ਗੱਡੀ ਰੋਪੜ ਤੱਕ ਹੀ ਜਾਂਦੀ ਸੀ। ਅੱਛਾ। ਰੋਪੜ ਤੋਂ ਅੱਗੇ ਨਹੀਂ ਸੀ ਜਾਂਦੀ। ਉਹ ਫਿਰ ਨਾ ਨਿਕਲੇ ਜਿਸਲੇ, ਉਦੋਂ ਵੀ ਦੁਨੀਆ ਬਹੁਤ ਮਰੀ, ਡੰਡਿਆਂ ਨਾਲ ਉਹਨਾਂ ਨੇ ਮਾਰ ਕੇ। ਕਿਹਨਾਂ ਨੇ ਮਾਰੀ? ਉਹਨਾਂ ਸਿੱਖਾਂ ਨਹੀਂ। ਅੱਛਾ। ਉਹ ਹਿੰਦੂਆਂ ਨੇ। ਉਹ ਜਦੋਂ ਸਾਨੂੰ ਗੱਡੀਆਂ ਦੀ ਆਰਡਰ ਜੋ ਆ ਗਿਆ ਵੀ ਗੱਡੀ ਆਈਏ ਤੇ ਇਹਨਾਂ ਨੂੰ ਘੱਲੋ, ਤੇ ਉਹ ਫਿਰ ਕਿਸੇ ਨੇ ਆਪਣੇ ਬੱਚੇ ਲੈ ਕੇ ਕੋਈ ਕੁਛ। ਉਹ ਮਾਈ ਸਾਡੀ ਅੱਲਾ ਸੀ, ਮੇਰਾ ਪਿਓ ਉਹਨੂੰ ਚੁੱਕ ਕੇ ਨਾ, ਹਾਂਜੀ, ਇੰਨਾ ਵੀ ਲਾਂਘਾ ਸੀ ਰੱਖਿਆ ਜਿੱਥੋਂ ਵਿੱਚੋਂ ਲੰਘਦੇ ਸਨ। ਅੱਛਾ। ਤੇ ਉਹਨੂੰ ਚੁੱਕ ਕੇ ਰਸ਼ ਬੇਬਾ ਸੀ, ਉਹਨੂੰ ਚੁੱਕ ਕੇ ਗੰਧੇੜੀ ਤੇ ਉਹ ਆਪਣਾ ਗੱਡੀ ਦੇ ਨੇੜੇ ਪਾਇਆ। ਅੱਛਾ। ਗੱਡੀ ਦੇ ਨੇੜੇ ਪਾਇਆ ਤੇ ਫਿਰ ਸਾਨੂੰ ਲੈਣ ਆ ਗਿਆ। ਅਸੀਂ ਲੈਣ ਗਏ, ਸਾਨੂੰ ਸਾਡਾ ਚਾਚਾ ਸੀ। ਹਾਂਜੀ। ਉਹ ਗਿਆ, ਉਹ ਸਾਡੇ ਨਾਲ ਪਹਿਲਾਂ ਨਿਕਲ ਗਿਆ। ਮੇਰੇ ਪਿਓ ਨਾਲੋਂ ਮਾਈ ਰੱਖ ਕੇ ਭਾਗ ਕੇ ਆ ਗਿਆ ਨਾ, ਤੇ ਉਹਦੇ ਨਾਲੋਂ ਉਹ ਥੋੜਾ ਜਿਹਾ ਬਾਅਦ ਵਿੱਚ ਗਿਆ। ਅੱਛਾ। ਉਹ ਮਾਈ ਬੈਠੀ ਉੱਥੇ, ਉਹਨੇ ਮਾਈ ਨੂੰ ਬਿਠਾ ਦਿਆ ਗੱਡੀ 'ਚ ਬਿਠਾ ਦਿਆ ਡੱਬੇ 'ਚ। ਅੱਛਾ। ਆਪਣੇ ਬੱਚਿਆਂ ਨੂੰ ਲੈਣ ਚਲਾ ਗਿਆ। ਹੁਣ ਜਦ ਮੁੜ ਕੇ ਆਏ ਤੇ ਉਹ ਡੱਬਾ ਹੀ ਭੁੱਲ ਗਿਆ। ਅੱਛਾ। ਉਹ ਮਾਈ ਦਾ ਕੋਈ ਪਤਾ ਨਹੀਂ, ਮੁੜ ਕੇ ਲੱਗਿਆ ਨਾ ਕਿੱਥੇ ਮਰੀ ਹੈ, ਕਿੱਥੇ ਕੀ ਹੋਇਆ। ਅੱਜ ਤੱਕ ਦਾਦੀ ਦਾ ਸਾਡੀ ਸਕੀ ਦਾਦੀ ਸੀ। ਓਏ ਓਏ। 4 ਪੁੱਤਰ ਸਨ, ਤੇ ਇੱਕ ਤੇ ਕਮਲਾ ਜਾਈ ਸੀ, ਤੇ 3 ਖੜੀ ਮੇਰੀ ਸਾਨੀ, ਤੇ ਉਹ ਆਪਣੀ ਪਈ ਸੀ ਆਪਣੇ ਬੱਚਿਆਂ ਦੀ। ਮਾਂ ਬਾਪ ਨੂੰ ਹੁਣ ਕਿਹੜਾ ਪੁੱਛਦਾ ਕੋਈ ਐਡਾ ਜਿਹਾ ਇਸ ਤਰ੍ਹਾਂ ਰਹਿ ਜੇ। ਚੱਲ ਉਹ ਡੱਬਾ ਨਾ ਲੱਭੇ ਜਦੋਂ ਆ ਗਏ ਨਾ ਲਾਹੌਰ। ਹਾਂਜੀ। ਵਾਗੇ ਗੱਡੀ ਆ ਗਈ, 3 ਦਿਨ ਚ ਗੱਡੀ ਆਈ। 3 ਦਿਨ ਚ? ਸਰਗੋਧੇ ਜਿੰਨਾ ਸਫ਼ਰ ਹੈ ਸਾਰਾ। ਅੱਛਾ। ਜਿੰਨਾ ਇੱਥੋਂ ਸਰਗੋਧਾ ਨਾ, ਇੰਨਾ ਸਫ਼ਰ ਹੈ ਸਾਰਾ। ਅੱਛਾ। 3 ਦਿਨ ਚ 1 ਰਾਤ ਪੂਰੀ ਖਿਲਾਰ ਰੱਖੀ ਜੰਗਲ ਚ। ਉਹ ਕਿਉਂ? ਅੱਲਾ ਨੇ ਜੀ ਮਾਰਨ ਵਾਸਤੇ ਜਾਂ ਕਿਸ ਵਾਸਤੇ, ਕਈ ਗੱਡੀਆਂ ਵੱਡੀਆਂ ਨੇ ਅੱਗੇ ਉਹਨਾਂ। ਅੱਛਾ। ਅੰਮ੍ਰਿਤਸਰ ਬਹੁਤ ਖਤਰਾ ਸੀ। ਸ਼ੇਖਾਂ ਦਾ ਖਾਨਦਾਨ ਵੀ ਨਾਲ ਹੀ ਸੀ? ਹਾਂਜੀ, ਸ਼ੇਖਾਂ ਦਾ ਖਾਨਦਾਨ ਵੀ ਨਾਲ ਹੀ ਸੀ? ਸ਼ੇਖਾਂ ਦਾ ਖਾਨਦਾਨ ਤੇ ਸਾਰਾ ਹੀ ਵੜ ਦਿੱਤਾ ਸੀ। ਉਹ 1-2 ਜਿਹੜੇ ਕੋਈ ਬਾਹਰ ਨਿਕਲੇ ਸਨ ਨਾ, ਹਾਂਜੀ, ਉਹ ਬਚੇ ਨੇ। ਉਹ ਹੁਣ ਵੀ ਉਹ ਠੇਕੇਦਾਰੀ ਕਰਦਾ ਸੀ, ਪਿੱਛੇ ਵੀ ਠੇਕੇਦਾਰੀ ਕਰਦੇ ਸਨ। ਅੱਛਾ। ਇਹ ਪਹਾੜੀਆਂ ਜਿੱਥੇ ਸਰਗੋਧੇ ਗਏ ਹੋ ਕਦੀ? ਹਾਂਜੀ ਹਾਂਜੀ। ਉਧਰ 11 ਪੁਲ 11। ਉਹ ਕਿੱਥੇ ਮਾਰੇ ਸਨ? ਹੈ ਉਹ ਜਦੋਂ ਪਿੰਡੋਂ ਨਿਕਲੀ ਹੈ ਨਾ ਸ਼ਹਿਰੋਂ, ਹਾਂਜੀ, ਤੇ ਦੁੱਖ ਚੁੱਕ ਕੇ ਨਿਕਲੇ ਸਨ। ਕਿਸੇ ਨੇ ਪਤਾ ਦੱਸਿਆ ਵੀ ਸ਼ੇਖਾਂ ਦੀ ਗੱਡੀ ਜਾ ਰਹੀ। ਅੱਛਾ। ਕਾਰ ਸੀ ਆਪਣੀ ਉਹਨਾਂ ਦੀ, ਗੱਡੀ ਸੀ ਬਾਬਾ, ਕਾਰ ਵੀ ਨਹੀਂ ਸੀ, ਕਈ ਸਵਾਰੀਆਂ ਆ ਜਾਂਦੀਆਂ। ਅੱਛਾ। ਉਹ ਫਿਰ ਉਹਨਾਂ ਖਿਲਾਰ ਕੇ ਵੱਡੇ ਜੀ ਉੱਥੇ। ਇੱਕ ਰਹਿਮ ਲਾਈ ਸੀ ਇੱਕ ਦਾ ਨਾਂ। ਅੱਛਾ। ਸਾਡੇ ਪਿਓ ਨਾਲ ਬੜੀ ਯਾਰੀ ਸੀ। ਉਹ ਵੀ ਮੇਰਾ ਪਿਓ ਵੀ ਠੇਕੇਦਾਰੀ ਕਰਦਾ ਸੀ। ਅੱਛਾ। ਤੇ ਉਹ ਉਸਤਾਦੀ ਸੀ ਇੱਕ ਹੋਰ, ਹੁਣ ਮੈਨੂੰ ਨਾਂ ਨਹੀਂ ਯਾਦ ਰਹੇ। ਅੱਛਾ। ਕਿ ਮੁੜ ਕੇ ਨਾ ਮਿਲੇ ਨਾ ਕੋਈ ਵੇਖੇ, ਰਾਬਤਾ ਹੀ ਨਹੀਂ ਹੋਇਆ। ਹੈਂ? ਮੁੜ ਕੇ ਰਾਬਤਾ ਨਹੀਂ ਹੋਇਆ? ਨਾ ਰਾਬਤਾ ਹੀ ਨਹੀਂ ਹੋਇਆ। ਉਹ ਬੈਠਾ ਉਹ 20 ਚੱਕ ਕੇ। ਅੱਛਾ ਅੱਛਾ। ਤੇ 11 ਪੁਲ ਤੋਂ ਨਾ ਅੱਗੇ ਕੋ 3-4 ਮੀਲ ਹੈ ਪਿੰਡ। ਉਹ 20 ਚੱਕ। ਹਾਫਿਜ਼ ਸਈਦ ਹੋਣੀ ਜਿਹੜੇ ਸੀ? ਹਾਂ, ਉਹ ਵੀ ਉੱਥੇ ਹੀ। ਉਹ ਤੁਹਾਡੇ ਨਾਲ ਆਏ ਸੀ? ਹਾਂਜੀ। ਤੁਹਾਡੀ ਗੱਡੀ? ਹਾਫਿਜ਼ ਸਈਦ ਤੇ ਬੱਚਾ ਹੀ ਸੀ ਉਦੋਂ। ਉਹ ਤੇ ਬੱਚੇ ਸਨ, ਉਹਨਾਂ ਦੇ ਵਾਲਿਦ ਸਾਹਿਬ ਹਾਂ ਸਾਰੇ, ਉਹ ਸਾਡੇ ਨਾਲ ਹੀ ਆਏ। ਸਾਡਾ ਮਾਮਾ ਉਹਦਾ ਸਕਾ, ਮੈਂ ਕਮਾਲਦੀਨ। ਅੱਛਾ। ਸਾਡੇ ਨਾਲ ਹੀ ਪਿੰਡ ਸੀ, ਉਹ ਦੁਗਰੀ ਦਾ ਸੀ। ਹਾਂਜੀ ਹਾਂਜੀ। ਇਹਨਾਂ ਦਾ ਦੂਜਾ ਪਿੰਡ ਸੀ। ਸਹੀ। ਹਾਫਿਜ਼ ਸਈਦ ਦਾ। ਤੇ ਉਹ ਨਾਲ ਹੀ ਸਾਡੇ ਆਏ। ਉਹ ਵੀ ਤੁਹਾਡੇ ਜੀ ਪੂਰੇ ਆਏ? ਸਾਡੇ ਜੀ ਮੇਰੇ 2 ਭਰਾ ਮਰ ਗਏ। ਕਿੱਥੇ? ਹੈ ਕੰਪ ਚ। ਕੰਪ ਚ, ਹਾਂ ਜੀ। ਇੱਕ ਸਾਡਾ ਫੁੱਫੀ ਦਾ ਪੁੱਤਰ ਸੀ ਇੱਥੇ ਹੀ। ਉਹ 5 ਭਰਾ ਸਨ। ਅੱਛਾ। ਮਾਂ ਬਾਪ ਵੀ ਉਹਨਾਂ ਦੇ, ਉਹ ਵੀ ਉੱਥੇ ਹੀ ਮਰੇ। ਉਸੇ ਅੰਦਰ ਵੱਢ ਕੇ ਹੋਣੀਆਂ। ਕੌਣ ਮਰੇ? ਸਾਡੀ ਫੁੱਫੀ ਸੀ, ਸਾਡੀ ਫੁੱਫੀ ਦੇ ਪੁੱਤਰ ਸਨ। ਅੱਛਾ। ਤੇ ਸਾਰੇ ਇੱਕ ਬਚਿਆ, 2 ਬਚੇ ਸਨ। 2 ਬਚੇ ਸਨ, 6 ਭਰਾ ਸਨ।
ਬਿਮਾਰ ਹੋ ਗਏ ਸੀ? ਬਿਮਾਰ ਉਹ ਤੁਹਾਨੂੰ ਦੱਸਿਆ ਵੀ ਉਹ ਖੂਹਾਂ 'ਚ ਜ਼ਹਿਰਾਂ ਪਾਈਆਂ ਨੇ ਓਏ ਹੋਏ। ਸਖੀਆ। ਉਹ ਬਾਜੀ ਉਹ ਆ ਗਿਆ ਜਿਸਲੇ ਗੱਡੀ ਲੱਗ ਗਈ, ਵਾਗੇ ਉਤਰ ਗਏ ਬਾਗੇ ਤੋਂ ਨਾਲ ਹੀ ਫੌਜੀਆਂ ਦੀਆਂ ਬੈਰਗਾਂ ਸਨ। ਹਾਂਜੀ। ਉੱਥੇ ਕੰਪ ਲਾ ਪਿਆ, ਉਹਨੂੰ ਆਉਂਦਾ ਹੈ ਬੋਡੀ ਕੰਪ। ਸਹੀ। ਇੱਕ ਵਾਲਟਨ ਕੰਪ ਸੀ, 2 ਕੰਪ ਲੱਗੇ। ਵਾਲਟਨ ਵੀ ਫਿਰ ਲੱਗਿਆ। ਇੱਥੇ ਆ ਕੇ ਬੈਠੇ। ਹੁਣ ਤਾਂ ਸਹੀ ਨਾ, ਇੱਥੇ ਵੀ ਕਿਹੜਾ ਕਿੱਥੇ ਛੇਤੀ ਬੈਠੇ, ਬੜੀ ਕਹਾਣੀ ਲੰਬੀ ਹੈ। ਅੱਗੇ ਦੱਸੋ ਕੀ ਹੋਇਆ? ਅੱਗੇ ਜੀ ਫਿਰ ਇਹ ਹੋਇਆ ਕਿ ਕੰਪ 'ਚ ਆ ਗਏ। ਹਾਂਜੀ। ਕੰਪ 'ਚ ਆ ਕੇ ਉਹ ਮੇਰਾ ਮਾਸੀ ਦਾ ਪੁੱਤਰ ਸੀ ਇੱਕ, ਹਾਂਜੀ। ਤੇ ਉਹ ਵੀ ਦਿੱਲੀ ਸੀ, ਅੱਛਾ। ਮੁਲਾਜ਼ਮ ਸੀ। ਸਹੀ। ਉਹ ਵੀ ਪਹਿਲਾਂ ਆ ਗਿਆ ਸੀ, ਉਹ ਸਾਨੂੰ ਮਿਲਿਆ ਪਹਿਲੀ ਵਾਰੀ। ਅੱਛਾ। ਆਪਣੀ ਗੱਲ ਦੱਸਣਾ, ਮੈਂ ਹੋਰ ਮੁਲਕ ਦਾ ਕੀ ਕਰਾਂ। ਤੇ ਉਹ ਮਿਲਿਆ ਸਾਨੂੰ, ਉਹ ਲਿਆ ਕੇ ਕੰਪ 'ਚ ਬਹਾ ਦਿੱਤੇ। ਉਹਨਾਂ ਦੇ ਰਜੀਆ ਜੰਤ ਵੀ ਬਹਿ ਗਏ, ਉੱਥੇ ਹੀ ਬਹਿ ਗਏ। ਹਾਂਜੀ। ਉੱਥੇ ਫਿਰ ਰਹੇ ਸੀ ਮਹੀਨਾ ਇੱਕ, ਅੱਛਾ। ਉਸ ਕੰਪ 'ਚ ਜਿਹੜਾ ਪਾਕਿਸਤਾਨ ਆ ਕੇ ਲੱਗਿਆ। ਫਿਰ ਉੱਥੇ ਕਾਇਦੇ ਆਜ਼ਮ ਦੇਖਿਆ। ਤੁਸੀਂ? ਹਾਂਜੀ। ਅੱਛਾ। ਤੇ ਫਾਤਮਾ ਜਨਾਹ ਦੇਖੀ। ਅੱਛਾ। ਉਹਨਾਂ ਦੋਹਾਂ ਭੈਣ ਭਰਾਵਾਂ ਸਾਡੇ ਕੰਪ ਦਾ ਨੈਣਾ ਕੀਤਾ। ਅੱਛਾ। ਉਹਨਾਂ ਇੱਕ ਨੈਣਾ ਕੀਤਾ, ਤਕਰੀਰ ਕੀਤੀ ਉਹਨਾਂ ਕਿ ਕੋਈ ਫਿਕਰ ਨਾ ਕਰੋ, ਸਭ ਕੁਝ ਮਿਲੇਗਾ। ਮਿਲਣਾ ਕੀ, ਸਾਨੂੰ ਇੱਕ ਮੰਜੀ ਵੀ ਮਿਲੀ। ਤੇ ਉਹ ਫਿਰ ਚਲੋ ਜੀ ਰਹਿ ਉੱਥੇ। ਫਿਰ ਪਿੰਡਾਂ ਦੇ ਨਾ ਸਾਡੇ ਲੋਕਾਂ ਨੇ ਬਾਹਰ ਵੀ ਪਿੰਡਾਂ ਵੇਖੋ ਕਿਤੇ ਬਹਿਣਾ ਵੀ ਹੈ, ਅੱਛਾ। ਕਿਤੇ ਜ਼ਮੀਨ ਜਾਂ ਕਿਤੇ ਕੁਛ। ਸਾਡੇ ਪਿੰਡ ਦਾ ਲੰਬੜਦਾਰ ਸੀ, ਗੁਲਾਮ ਨਬੀ ਨਾਂ ਸੀ ਉਹਦਾ। ਅੱਛਾ। ਉਹ ਜਿਹੜਾ ਜਿੱਥੇ ਸ਼ੇਖ ਬੈਠਾ ਨਾ ਤਾਵੀ, ਹਾਂਜੀ। ਠੇਕਾ ਠੂਕਾ ਉਹਦਾ ਪਹਾੜੀਆਂ ਪੂੜੀਆਂ ਦਾ, ਉਹਦੇ ਨਾਲ ਹੀ ਪਿੰਡ ਹੈ। ਉਹ ਉੱਥੇ ਹਾਫਿਜ਼ ਸਈਦ ਵੀ ਉੱਥੇ ਹੀ। ਅੱਛਾ। ਬਹੁਤ ਲੋਕ ਸਾਡੇ ਪਿੰਡ, ਸਾਡੇ ਇਲਾਕੇ ਦੇ ਉੱਥੇ ਨੇ। ਬਹੁਤ ਬੜਾ ਪਿੰਡ ਹੈ, ਕੋਈ ਐਸਾ ਸਾਡੇ ਇਲਾਕੇ ਦਾ ਪਿੰਡ ਨਹੀਂ ਜਿਸ ਪਿੰਡ ਦਾ ਘਰ ਨਹੀਂ ਉੱਥੇ। ਅੱਛਾ ਅੱਛਾ ਅੱਛਾ। ਹਾਫਿਜ਼ ਸਈਦ ਦੇ, ਹਾਫਿਜ਼ ਸਈਦ ਵੀ ਉੱਥੇ, ਹਾਫਿਜ਼ ਕਮਾਲਦੀਨ, ਸਾਰੇ ਉੱਥੇ ਹੀ ਬੈਠੇ ਸਾਰੇ। ਅੱਛਾ ਅੱਛਾ ਅੱਛਾ। ਹਵਾਈ ਪਿੰਡ ਸਾਡੇ ਪਿੰਡ ਦਾ ਵੀ ਅੱਧਾ ਪਿੰਡ ਉੱਥੇ ਬੈਠਾ ਹੈ। ਅੱਛਾ। ਪਿਛਲਾ। ਫਿਰ ਉੱਥੇ ਬੈਠ ਗਏ ਆ ਕੇ? ਹੈ। ਫਿਰ ਉੱਥੇ ਬੈਠੇ ਤੁਸੀਂ? ਉਹ ਨਾ ਅਸੀਂ ਨਹੀਂ ਉੱਥੇ ਗਏ। ਉਹ ਫਿਰ ਨਾ ਉਹ ਲੰਬੜਦਾਰ ਨੇ ਕੀ ਕੀਤਾ ਨਾ, ਜਿਹੜੇ ਨੇ ਆਪਣੀ ਟਾਬਰੀ, ਹਾਂਜੀ, ਉਹ ਲੈ ਕੇ ਨਾ ਰਾਤ ਨੂੰ ਨਿਕਲਿਆ। ਰਾਤ ਨੂੰ ਆ ਕੇ ਉਹ ਇੱਧਰ ਜਾ ਬੈਠਾ ਫੈਸਲਾਬਾਦ ਵਾਲਾ, ਠੀਕਰੀ ਵਾਲਾ ਇੱਕ ਝੰਗ ਰੋਡ ਦੇ। ਅੱਛਾ। ਉੱਥੇ ਮੁੱਲਾਂਪੁਰ ਪਿੰਡ, ਉਹ ਚੱਕ ਨਾਂ ਤੇ ਹੋਰ ਹੋਣਾ ਕੋਈ, ਮੁੱਲਾਂਪੁਰ ਹੀ ਚੱਲਦਾ ਹੈ। ਫਿਰ ਮਿਲ ਗਈ ਤੁਹਾਨੂੰ ਜ਼ਮੀਨ? ਸੁਣੋ ਤਾਂ ਸਹੀ। ਨਹੀਂ, ਜ਼ਮੀਨ ਮਿਲ ਗਈ ਤੁਹਾਨੂੰ? ਜ਼ਮੀਨ ਮਿਲੀ ਸਾਨੂੰ ਗਦਾਂ ਵਾਲੇ, ਜਿਹੜੀ ਜਿੱਥੇ ਕਦੀ ਦਾਣਾ ਨਹੀਂ ਹੋਇਆ। ਅੱਛਾ। ਉਹ ਕੁਰਲੀਆਂ ਦੇ ਕੋਲ। ਅੱਛਾ। ਤੇ ਇਹ ਜਿਹੜੇ ਜਿੱਥੇ ਗੁਜਰਾਂ ਦਾ ਡੇਰਾ ਸੀ, ਫਿਰ ਵੇਖਿਆ ਹੋਣਾ ਤੁਸੀਂ। ਅੱਛਾ। ਗਦਾਂ ਵਾਲੇ ਤੋਂ ਪਰਾਂ। ਹਾਂਜੀ। ਉਹ ਸ਼ੇਰੀ ਵੇਖਿਆ ਸੀ ਉਹ ਕਾਣਿਆ? ਹਾਂਜੀ। ਉਹ ਗਦਾਂ ਵਾਲੇ ਫਿਰ ਸਾਨੂੰ ਜ਼ਮੀਨ ਪਾਈ। ਅੱਛਾ ਅੱਛਾ ਅੱਛਾ। ਆਰਜੀ। ਠੀਕ ਹੋ ਗਿਆ। ਆਰਜੀ। ਫਿਰ ਜਦੋਂ ਮੁਸ਼ਕਿਲ ਜ਼ਮੀਨ ਪਈ ਹੈ ਨਾ, ਸਾਡੇ ਫਾਰਮ ਆਏ ਪਿੱਛੋਂ, ਹਾਂਜੀ, ਫਿਰ ਇੱਥੇ ਪਈ ਹੈ। ਅੱਛਾ ਅੱਛਾ। ਹੁਣ ਪਿੰਡ ਵੇਖਣ ਨੂੰ ਦਿਲ ਕਰਦਾ? ਹਾਂ, ਬੜਾ ਦੇਖਿਆ ਮੈਂ ਤੇ, ਬੜੀ ਵਾਰੀ ਮੈਂ ਜਾਣਾ, ਮੈਂ ਜਾਣ ਨੂੰ ਤਿਆਰ ਹੀ ਸੰਭਲ ਕੇ। ਉਹ ਮੇਰੀਆਂ ਅੱਖਾਂ ਦਾ ਕੰਮ ਖਰਾਬ ਹੋ ਗਿਆ। ਤੇ ਉਹ ਪਿੰਡ ਦੇਖਣ ਨੂੰ ਤੇ ਦਿਲ ਕਰਦਾ ਬਹੁਤ ਹੈ। ਮੈਂ ਜਿਹੜਾ ਮੁੰਡਾ ਆਉਂਦਾ ਉਹਨਾਂ ਕੋਲੋਂ ਮੋਬਾਈਲ ਨਾਲ, ਮੈਂ ਕਿਹਾ ਮੈਨੂੰ ਮੇਰਾ ਪਿੰਡ ਕੱਢ ਕੇ ਵਿਖਾਓ। ਅਸੀਂ ਕੋਸ਼ਿਸ਼ ਕਰਾਂਗੇ, ਇਨਸ਼ਾਅੱਲਾ ਤੁਹਾਡਾ ਪਿੰਡ ਵਿਖਾਵਾਂਗੇ ਤੁਹਾਨੂੰ। ਇਹ ਕਦੋਂ ਹੋਊ? ਜਦੋਂ ਤੁਹਾਡੀ ਵੀਡੀਓ ਜਾਏਗੀ ਨਾ ਉਧਰ। ਹੈ? ਜਦੋਂ ਵੀਡੀਓ ਜਾਏਗੀ ਤੁਹਾਡੀ, ਹਾਂ, ਉਦੋਂ ਇਨਸ਼ਾਅੱਲਾ। ਕੀ ਬਹਿ ਗਈ? ਵੀਡੀਓ ਜਦੋਂ ਤੁਹਾਡੀ ਚਲੀ ਜਾਏਗੀ ਨਾ ਉਧਰ, ਅੱਛਾ, ਫਿਰ ਅੱਛਾ, ਦਿਖਾਵਾਂਗੇ। ਠੀਕ ਹੈ, ਜ਼ਰੂਰ। ਠੀਕ ਹੈ ਬਜ਼ੁਰਗੋ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।